ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰ ਇਸ ਸੁਨੇਹੇ ਨੂੰ ਧਿਆਨ ਨਾਲ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ। ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ, ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਇਸ ਤੋਂ ਇਲਾਵਾ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ, ਗੁਰਦੁਆਰਾ ਸਾਹਿਬ ਦੀ ਉਸਾਰੀ, ਸਰਾਂ ਦੀ ਉਸਾਰੀ, ਇਹ ਸਾਰੇ ਕਾਰਜ ਚੱਲ ਰਹੇ ਨੇ। ਅਤੇ ਪਿਤਾ ਜੀ ਨੇ ਸੇਵਾਵਾਂ ਦੇ ਵਿੱਚ ਹੋਰ ਵਾਧਾ ਕੀਤਾ। ਬਟਾਲਾ ਰੋਡ ਅੱਡਾ ਗੋਪਾਲਪੁਰਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਨੂੰ ਤੀਸਰਾ ਯੂਨਿਟ ਬਖਸ਼ਿਆ। ਉੱਥੇ ਸਕੂਲ, ਹਸਪਤਾਲ ਔਰ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਬਣਨੀ। ਇਹ ਧਿਆਨ ਨਾਲ ਮੇਰੀ ਬੇਨਤੀ ਸੁਣਿਓ। ਇਹ 20 ਅਪ੍ਰੈਲ ਨੂੰ ਇਹ ਨਵੀਂ ਜਗ੍ਹਾ ਦੀ ਰਜਿਸਟਰੀ ਹੈ। 25,000 ਗਜ ਜਗ੍ਹਾ ਇਹ 2500 ਰੁਪਇਆ ਇੱਕ ਗਜ ਦੀ ਸੇਵਾ ਹੈ। ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ, ਪਿਆਰਿਓ, ਇਹ ਭੂਮੀ ਦਾਨ ਦੇ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਦੇਣਾ। ਕਿਸੇ ਬੱਚੇ ਦਾ ਜਨਮ ਦਿਨ ਹੈ, ਕੋਈ ਤੁਹਾਡੀ ਮੈਰਿਜ ਐਨਵਰਸਰੀ ਹੈ, ਕੋਈ ਵੀ ਕਾਰਜ ਹੈ, ਉਸ ਸਬੰਧ ਦੇ ਵਿੱਚ ਅਸੀਂ ਕਿੰਨੇ ਪੈਸੇ ਲਾ ਦਿੰਦੇ ਹਾਂ। ਪਰ ਇਹ ਮੇਰੀ ਬੇਨਤੀ ਹੈ, ਘਰ ਵਿੱਚ ਵਿਆਹ ਸ਼ਾਦੀ ਆ ਜੇ ਕਰੋੜਾਂ ਰੁਪਈਏ ਲਾ ਦਿੰਦੇ ਹਾਂ। ਪਰ ਇਹ ਕੋਈ ਵੀ ਖੁਸ਼ੀ ਦਾ ਕਾਰਜ ਹੈ ਨਾ, ਉਸ ਸਬੰਧ ਦੇ ਵਿੱਚ ਭੂਮੀ ਦਾਨ ਦੇ ਵਿੱਚ ਵੱਧ ਤੋਂ ਵੱਧ ਆਪਣਾ ਸਹਿਯੋਗ ਜ਼ਰੂਰ ਦਿਓ। 1 ਗਜ ਦੀ ਸੇਵਾ, 5 ਗਜ ਦੀ ਸੇਵਾ, 10 ਗਜ ਦੀ ਸੇਵਾ, ਜਿੰਨੀ ਗੁਰੂ ਪਿਤਾ ਜੀ ਨੇ ਤੁਹਾਨੂੰ ਵਿੱਤ ਦਿੱਤੀ ਹੋਈ ਹੈ, ਜ਼ਰੂਰ ਆਪੋ ਆਪਣੀ ਸੇਵਾ। TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਾਨੂੰ ਮੈਸੇਜ ਜ਼ਰੂਰ ਕਰ ਦੇਣਾ ਕਿ ਇੰਨੀ ਸੇਵਾ ਅਸੀਂ ਜਮ੍ਹਾਂ ਕਰਵਾਈ ਹੈ, ਤਾਂ ਜੋ ਰਸੀਦ ਔਰ ਸਤਿਕਾਰ ਤੁਹਾਡੇ ਤੱਕ ਪਹੁੰਚ ਸਕੇ। ਆਪ ਜੀ ਆਪਣੀ ਸੇਵਾ ਸਾਨੂੰ Paytm, Google Pay, PhonePe ਵੀ ਕਰ ਸਕਦੇ ਹੋ। 98 150 99 513 98150 89513 ਨੰਬਰ 'ਤੇ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਦਿਓ, ਕਿਉਂਕਿ 20 ਅਪ੍ਰੈਲ ਨੂੰ ਸਮੇਂ ਸਿਰ ਰਜਿਸਟਰੀ ਹੋ ਜੇ। ਮੈਂ 113 ਯੂਨਿਟ ਕਹਿਣਾ, 113 ਤੋਂ ਵੀ ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਆਓ ਰਲ ਮਿਲ ਕੇ ਚੱਲਣ ਦਾ ਵਕਤ ਹੈ। ਸਾਰੀ ਸੰਗਤ ਦੇ ਚਰਨਾਂ ਵਿੱਚ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ ਹੈ, ਬਾਕੀ ਦੇ ਖਰਚਿਆਂ ਨੂੰ ਸੰਕੋਚ ਕੇ, ਬਾਕੀ ਦੇ ਕੰਮਾਂ ਨੂੰ ਸੰਕੋਚ ਕੇ 20 ਅਪ੍ਰੈਲ ਨੂੰ ਜੋ ਇਹ ਨਵੀਂ ਜਗ੍ਹਾ ਦੀ ਰਜਿਸਟਰੀ ਹੋ ਸਕੇ, ਤਾਂ ਜੋ ਸੇਵਾਵਾਂ ਇਸੇ ਤਰ੍ਹਾਂ ਨਿਰੰਤਰਤਾਈ ਨਾਲ ਜਾਰੀ ਰਹਿ ਸਕਣ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਤਾਂ ਜੋ ਹੋਰ ਸੰਗਤ ਤੱਕ ਇਹ ਮੈਸੇਜ ਪਹੁੰਚੇ ਔਰ ਸੰਗਤ ਵੱਧ ਤੋਂ ਵੱਧ ਇਸ ਕਾਰਜ ਦੇ ਵਿੱਚ, ਭੂਮੀ ਦਾਨ ਦੇ ਵਿੱਚ ਸਹਿਯੋਗ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿੱਠਾ
सतगुर पर जय मन पर जाए आसा बिच निरास बनाए मिठा बोलन निव चलन हथों दे के पला बनाए हथों दे के पला बना सारे कीर्तन करो मिठा बोलन निव चलन हथों दे के पला बनाए हथों दे के पला बनाए जी मिठा बोलन निव चलन मिठा बोलन अरे निव चलन संगत बोले बोलो मिठा निव जी मिठा बोलन निव चलन मिठा बोलन गज के सारे निव चलन संगत बोले बोलो मिठा मिठा बोलन निव चलन हथों दे के पला मनाए शब्द सुरत लिव लीन गोए दर के मान निमाणा पाए मिठा बोलन बोलो मिठा बोलन सारे मिठा बोलन मिठा बोलन मिठा बोलन निव चलन हथों दे के पला मनाया एक मन एक आराधना दुबदा दूजा पाँव मिटाया मिठा बोलन निव चलन मिठा बोलन निव चलन बोलो मिठा बोलन निव चलन मिठा बोलन निव चलन गुरमुख सदा सुहागणी पीर राखिया उर तार मिठा बोले निव चले से जय रवे पतार शोभावंती सुहागणी जिन गुर का है ते अपार मिठा बोले निव चले से जय रवे पतार मिठा बोलन निव चलन मिठा बोलन निव चलन मिठा बोलन निव चलन मिठा बोलन निव चलन देखो फायदा मिठे बोलन दा नीवे चलन दा मिठा बोलन निव चलन हथों देना आप गणाया हथों देना आप गणाया एदा फायदा चार पदार्थ पिछे लाया चार पदार्थ पिछे लाया जी मिठा बोलन निव चलन हथों दे के पला बनाए सारे मिठा बोलन निव चलन हथों दे के पला बनाए मिठा बोलन निव चलन मिठा बोलन निव चलन
मिठा बोलन निव चलन हथों दे कर पतत पविता गुरमुख सुख फल पाया अतुल अडोल अमोल अमिता साथ संगत मिल पीड़ न पिता मिठा बोलन निव चलन हथों दे कर पतत पविता मिठा बोलन निव चलन मिठा बोलन निव चलन मिठा बोलन निव चलन मिठा बोलन निव चलन चित बोले मत पाइए पढ़ो जित बोले पत पाइए सो बोलिया परमाण सो बोलिया परमाण फिक्का बोल भी गुजना सुन मूरख मन आ जान जित बोले पत पाइए सो बोलिया परमाण इस करके मिठा बोलन निव चलन 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 हथों दे के पला मनाए जी मिठा जो कोई ढला ना पवे सारे जेड़े मत्था टेक रहे वो भी बोलो जपो सारे गुरु आए गुरु आए गुरु आए गुरु हे गुरु आए गुरु आए गुरु आए गुरु आए गुरु हे संगत दी आवाज वाहिगुरु 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 मिठा बोलन निव चलन हथों दे के पला
ਸ੍ਰੀ ਅਕਾਲ। बड़े ਵੱਡੇ कह लो अज बापू जी ने साडे सारियां ते तरस दे खाते खोले ने, तरस दे सानू सारियां नू अपनी गोद च बिठा लिया है जी। बड़ा वड्डा तरस है ते एक एक सैकेंड नू अजाया ना जान देना। लेखे विच लगे एक एक सैकेंड, थोड़े जे मिनट बस अपने कोल रह गए ने। बस जेड़े ते रोज तुसी सुनदे हो उन्होंने तो कदी भी काले नहीं पैना होंदा, जिन्ना मर्जी समा लाई चलीए, पर कई नवे भी आए होंदे ने। ते मेरी बेनती एक भी प्रेमी काला ना पैना, बस जिथे बह गए रस लो रस। और अज जेड़ी भाई गुरदास जी सानू सुमत दे रहे ने ना, वेखो असी सारे चाहुंदे आ गुरु पिता जी दी खुशी साडी झोली च पवे, सारे चाहुंदे आ ना। मैनू दसो जेड़ा जेड़ा गुरु पिता दी खुशी लैनी चाहुंदा है, वो हथ खड़े करके प्यार दा सबूत देवे। हुण जकारा लाओ प्यार। सो श्री अकाल। सब ने हथ खड़े करते कि असी पिता जी दी खुशी लैनी चाहुंदे आ। ते भाई गुरदास जी पता की कहंदे, कहंदे जे ओदी खुशी लैनी चाहुंदा है ना, अपनी लाइफ दे विच जिथे बाकी कर्म करने आ ना, उथे दो कम होर करन लग पे। भाई साहब जी केड़े दो कम? उदां ते ये नित दे कर्म सानू दसे ने सवार दे विच, पर मैं केवल दो गल्लां करनियां समय दे विच रह के। भाई गुरदास जी कहंदे जे खुशी लैनी है ना पिता दी खुशी, दो कम कर, मिठे बोल बोल ते नीवा होके चल। आखो वाहिगुरू जी, वाहिगुरू जी। मिठे बोल, मिठे बोल बोलण दे नाल प्यारिओ नफरत दियां पईयां होईयां कंधां भी डिग पैंदियां ने, ते कौड़े बोल बोलण दे नाल नफरत दियां दीवारां खड़ियां हो जांदियां ने। मिठे बोल बोलण दे नाल प्रीति गंढी जांदी है, ते टूट प्रीत गई पुर बोल। बुरे बोल बोलण दे नाल, फिक्के बोल बोलण दे नाल पईयां होईयां प्रीतियां भी टुट जांदियां ने जी। जिन्ना भी हो सके जुबान ते भी मिठास, ते कल्ली जुबान ते नहीं अंदर भी मिठास। जे कल्ली जुबान ते रखोगे अंदर मिठास नहीं रखोगे तां भी गल नहीं बनेगी है जी। पता लग जाता है सब नूं ये मिठे बोल तां करके बोलण लग पिया, इन्हें सानू वड्ढना है, भाव लुटना है जी। आम पता लग जाता, ये दुकानदार तां ही इदां करदा, गाहक नूं पता लग जाता है। एक दो बारी ठगिया जाएगा, तीजी बारी नहीं ठगिया जाएगा। वो मिठे बोल बोलदा ते है, चाह चू पिया भी देंदा, पर जे बाजार 5000 दी चीज ये 8000 दी देंदा है। आखो वाहिगुरू जी, वाहिगुरू जी। वो जुबान च कल्ली मिठास सी, ओदे नाल गल नहीं बननी कल्ली। जुबान ते भी मिठास, ते अंदर भी वो मिठास, अंदर भी नीवापन होवे, अंदर भी निमरता होवे, गल फिर बननी। फिर मैं दो तीन गल्लां अज करनियां ने। मैं कहना आए बेशक कई खाली होणगे, मैं वेख रहा बड़ी दूरों दूरों तुसीं चल के आए, बहुत दूरों दूरों, कोई 200 किलोमीटर की दूरी तो आया। की ना तुहाडे पिंड घास मंडी की है, घासगंज, ये उथों आए ने। अपने जेड़े हर महीने चुपहरे ते पहुंचदे, इन्हां 20-25 किलोमीटर। तुहाडा किहड़ा पिंड है? कैरतल, खैरतल, उथों आए ने। एक हर महीने गुरु जी की कृपा दे नाल 27 तरीक नूं जेड़ा चुपहरा हुंदा, सारियां संगतां अमृतसर पहुंचदियां, महीनेवारी संगतां ने, रूटीन वालियां इत्थों हर महीने जांदियां गुरु जी की मेहर नाल। कोई 40 किलोमीटर तो आया, कोई 100, कोई 200 किलोमीटर तो, इत्थों भी कई इलाकों तो संगत आई है। ते मेरे मन की भावना पता की है, आए कई हो सकता खाली होण, पर जदों जाइए खाली न जाइए। जदों इत्थों समाप्ति तो बाद उठ के जाइए, इदां अज महसूस होवे आया मैं खाली सां, पर अज गुरु रामदास बाबा दीप सिंह ने अपनियां बख्शिशां दे नाल मैनू भर के तोरिया है। ये सुनियो ध्यान नाल, ये बेनती है, आए खाली है मेरे समेत। मैं अपनी भी गल विचे करदा, पर जदों जाइए उदों खाली ना जाइए। बच्चा आया स्कूल दे विच पढ़न वास्ते,
ਜਦੋਂ ਆਇਆ ਉਹਨੂੰ ਪੜ੍ਹਾਈ ਲਿਖਾਈ ਦਾ ਕੁਝ ਪਤਾ ਨਹੀਂ, ਛੋਟਾ ਬੱਚਾ ਪਲੇ ਪੈਨ ਦਾ। ਪਰ ਜਦੋਂ ਉਹਨੇ 2-4-5 ਦਿਨ ਕਲਾਸ ਅਟੈਂਡ ਕੀਤੀ, ਉਹਨੂੰ ਬਿੰਦੀਆਂ ਦੇ ਆਸਰੇ ਦੇ ਨਾਲ ਏ ਲਿਖਣੀ ਆ ਗਈ। ਸਕੂਲ ਗਏ ਦਾ ਫਾਇਦਾ ਹੋ ਗਿਆ ਨਾ, ਪਤਾ ਲੱਗਣਾ ਸ਼ੁਰੂ ਹੋ ਗਿਆ। ਵੱਡੀ ਕਲਾਸ ਵਿੱਚ ਜਾਣਾ ਸ਼ੁਰੂ ਕੀਤਾ, ਵੱਡੀਆਂ ਪੜ੍ਹਾਈਆਂ ਉਹਨੂੰ ਸਮਝ ਆਉਣੀਆਂ ਸ਼ੁਰੂ ਹੋ ਗਈਆਂ। ਸਕੂਲ ਵਿੱਚ ਜਾਣ ਦਾ ਫਾਇਦਾ ਹੋ ਗਿਆ। ਤੇ ਜਿਹੜਾ ਬੱਚਾ ਸਕੂਲ ਜਾਵੇ ਨਾ, ਉਹਨੂੰ ਵੱਡੇ ਹੋ ਕੇ ਲੋਕ ਅਨਪੜ੍ਹ ਕਹਿੰਦੇ ਨੇ, ਇਹ ਤੇ ਪੜ੍ਹਿਆ ਲਿਖਿਆ ਨਹੀਂ, ਕਿਸੇ ਜੋਗਾ ਨਹੀਂ, ਇਹਨੂੰ ਤੇ ਇਹ ਕਾਲਾ ਅਕਸ਼ਰ ਭੈਂਸ ਬਰਾਬਰ। ਇਹੋ ਜਿਹੀਆਂ ਕਹਾਵਤਾਂ ਉਹਦੇ ਉੱਤੇ ਘੜੀਆਂ ਜਾਂਦੀਆਂ ਨੇ। ਸਾਡੇ ਨਾਲ ਵੀ ਉਹ ਨਾ ਬਣ ਜਾਏ। ਕਈ ਬੱਚੇ ਸਕੂਲ ਵੀ ਜਾਂਦੇ ਨੇ ਪਰ ਉੱਥੇ ਜਾ ਕੇ ਨਹੀਂ ਪੜ੍ਹਦੇ। ਸਕੂਲ ਜਾਣ ਦਾ ਫਿਰ ਵੀ ਫਾਇਦਾ ਨਹੀਂ। ਅਸੀਂ ਕਈ ਸੰਗਤ 'ਚ ਨਹੀਂ ਆਉਂਦੇ, ਉਹ ਤੇ ਦੂਰ। ਜਿਹੜੇ ਆ ਗਏ ਕਈ ਤਾਂ ਵੀ ਗੱਲ ਨਹੀਂ ਮੰਨਦੇ, ਉਹ ਵੀ ਥੋੜੀ ਪਿੱਛੇ ਆਏ ਆ। ਕੁਝ ਨਾ ਕੁਝ ਸਿੱਖੀਏ, ਤੇ ਜਦੋਂ ਸਿੱਖਾਂਗੇ ਫਿਰ ਬਖਸ਼ਿਸ਼ਾਂ ਨਾਲ ਝੋਲੀਆਂ ਭਰਨਗੀਆਂ ਹੀ ਭਰਨਗੀਆਂ। ਇਹ ਗਰੰਟੀ, ਇਹ ਗਰੰਟੀ। ਜਦੋਂ ਸਿੱਖਾਂਗੇ ਕੁਝ, ਮੈਂ ਵੀ ਸਿੱਖਾਂ, ਬੋਲਣ ਵਾਲੇ ਸੁਣਨ ਵਾਲੇ ਵੀ ਸਿੱਖਣ, ਫਿਰ ਤਬਦੀਲੀ ਆਏਗੀ ਹੀ ਆਏਗੀ। ਹਾਂਜੀ, ਮੈਂ ਜਿਹੜੀ ਗੱਲ ਕਰਨ ਲੱਗਾ, ਮਿੱਠੇ ਬੋਲ, ਅੰਦਰ ਵੀ ਤੇ ਬਾਹਰ ਵੀ, ਜ਼ੁਬਾਨ ਤੇ ਵੀ ਤੇ ਅੰਦਰ ਵੀ ਉਹ ਨਿਮਰਤਾ, ਅੰਦਰ ਵੀ ਉਹ ਮਿਠਾਸ। ਫਿਰ ਗੁਰੂ ਪਤਾ ਇੰਨੀਆਂ ਖੁਸ਼ੀਆਂ ਦਿੰਦੇ। ਇਹਦੇ ਨਾਲ ਪਹਿਲੀ ਜਿਹੜੀ ਗੱਲ, ਜਿਹਨੂੰ ਤੁਸੀਂ ਜਾਣਦੇ ਵੀ ਨਹੀਂ ਨਾ, ਉਹਦੇ ਨਾਲ ਵੀ ਪਿਆਰ ਪੈ ਜਾਂਦਾ ਮਿੱਠੇ ਬੋਲ ਬੋਲਣ ਦੇ ਨਾਲ। ਜਿਹਦੇ ਨਾਲ ਮੰਨ ਲਓ ਨਫ਼ਰਤ ਦੀਆਂ ਦੀਵਾਰਾਂ ਖੜੀਆਂ ਵੀ ਹੋਈਆਂ ਨਾ, ਜਦੋਂ ਮਿੱਠੇ ਬੋਲ ਬੋਲੋਗੇ ਉਹ ਦੀਵਾਰਾਂ ਟੁੱਟਣ ਲੱਗ ਪੈਣਗੀਆਂ ਉਹਦੇ ਅੰਦਰੋਂ। ਨਹੀਂ ਯਾਰ, ਇਹ ਬੰਦਾ ਸਹੀ ਹੈ, ਮੈਂ ਹੀ ਗਲਤ ਸਾਂ। ਮੈਂ 2 ਗੱਲਾਂ ਜਾਂ 3 ਗੱਲਾਂ ਕਰਨੀਆਂ ਸਮੇਂ ਵਿੱਚ ਰਹਿ ਕੇ। ਪਹਿਲੀ ਗੱਲ, ਇਹ ਮੈਨੂੰ ਜ਼ਿਕਰ ਮਿਲਿਆ ਇੱਕ ਮੈਗਜ਼ੀਨ ਦੇ ਵਿੱਚੋਂ। ਹਿੰਦੂ ਧਰਮ ਦੇ ਇੱਕ ਮਹਾਂਪੁਰਸ਼ ਸੰਤ ਲੀਲਾ ਸ਼ਾਹ ਜੀ, ਉਹ ਟ੍ਰੇਨ ਦੇ ਵਿੱਚ ਸਫ਼ਰ ਕਰਨ ਵਾਸਤੇ ਟ੍ਰੇਨ 'ਚ ਬੈਠੇ ਜਾ ਰਹੇ ਨੇ, ਸਫ਼ਰ ਕਰ ਰਹੇ, ਤੇ ਟੀਟੀ ਆ ਗਿਆ ਜੀ ਟਿਕਟ ਚੈੱਕ ਕਰਨ ਵਾਸਤੇ। ਜਦੋਂ ਟੀਟੀ ਆਇਆ ਟਿਕਟ ਚੈੱਕ ਕਰਨ ਵਾਸਤੇ, ਸਭ ਦੀਆਂ ਟਿਕਟਾਂ ਚੈੱਕ ਕੀਤੀਆਂ। ਜਦੋਂ ਮਹਾਂਪੁਰਸ਼ਾਂ ਦੇ ਕੋਲ ਪਹੁੰਚਿਆ, ਕਹਿੰਦਾ ਜੀ ਟਿਕਟ ਦਿਖਾਓ। ਮਹਾਂਪੁਰਖ ਟਿਕਟ ਵਿਖਾਉਣ ਲੱਗੇ। ਉਹਨਾਂ ਦੇ ਚਿਹਰੇ ਨੇ ਇੰਨੀ ਖਿੱਚ ਪਾਤੀ ਟੀਟੀ ਨੂੰ, ਇੰਨਾ ਪ੍ਰਭਾਵ ਪਾਤਾ ਚਿਹਰੇ ਨੇ। ਪਤਾ ਮਹਾਂਪੁਰਖਾਂ ਨੂੰ ਕੀ ਕਹਿੰਦਾ? ਕਹਿੰਦਾ ਮਹਾਂਪੁਰਸ਼ੋ, ਮੇਰੇ ਸਿਰ ਤੇ ਹੱਥ ਰੱਖੋ, ਮੈਨੂੰ ਆਸ਼ੀਰਵਾਦ ਦਿਓ। ਆਖੋ ਵਾਹਿਗੁਰੂ ਜੀ, ਮੈਨੂੰ ਆਸ਼ੀਰਵਾਦ ਦਿਓ, ਮੇਰੇ ਸਿਰ ਤੇ ਹੱਥ ਰੱਖੋ। ਮਹਾਂਪੁਰਖ ਚੁੱਪ, ਕੁਝ ਨਹੀਂ ਬੋਲੇ, ਸ਼ਾਂਤ। ਉਹਨੇ ਦੁਬਾਰਾ ਕਿਹਾ, ਜੀ ਮੇਰੇ ਸਿਰ ਤੇ ਹੱਥ ਰੱਖੋ, ਮੈਨੂੰ ਕੋਈ ਸੁਮਤ ਦਿਓ, ਕੋਈ ਆਸ਼ੀਰਵਾਦ ਦਿਓ। ਮਹਾਂਪੁਰਖ ਫਿਰ ਵੀ ਚੁੱਪ। ਕਈਆਂ ਦਾ ਚਿਹਰਾ ਤੁਸੀਂ ਵੇਖੋ ਆਪਣੇ ਵੱਲ ਖਿੱਚੀ ਜਾਂਦਾ, ਅਟਰੈਕਟ ਕਰਦਾ ਆਪਣੇ ਵੱਲ। ਅਸਲੀਅਤ ਦੇ ਵਿੱਚ ਜਦੋਂ ਕਿਸੇ ਬੰਦਗੀ ਵਾਲੇ ਦਾ ਚਿਹਰਾ ਤੁਸੀਂ ਵੇਖਦੇ ਹੋ ਨਾ, ਉਹਦਾ ਚਿਹਰਾ ਨਹੀਂ ਖਿੱਚਦਾ, ਉਹਦੀ ਕਮਾਈ ਖਿੱਚ ਰਹੀ ਹੁੰਦੀ ਹੈ। ਉਹਦਾ ਉਹ ਜਿਹੜਾ ਸਿਮਰਨ ਹੈ, ਉਹਦਾ ਪ੍ਰੈਕਟੀਕਲ ਜੀਵਨ ਹੈ ਨਾ, ਉਹ ਖਿੱਚ ਮਾਰਿਆ ਹੁੰਦਾ ਹੈ। ਇਹ ਕਮਾਈ ਵਾਲਿਆਂ ਨੂੰ ਜੇ ਚੈੱਕ ਕਰਨਾ ਹੋਵੇ ਅੰਦਰੋਂ, ਇਹ ਕੀਰਤਨ ਕਰਦਾ ਕਿ ਨਹੀਂ ਕਰਦਾ, ਇਹ ਜੁੜਿਆ ਕਿ ਨਹੀਂ ਜੁੜਿਆ। ਉਹ ਜਿਹਦੀ ਗੱਲ ਤੁਹਾਨੂੰ ਜੋੜ ਰਹੀ ਹੈ ਨਾ, ਸਮਝ ਲਓ ਜੁੜਿਆ ਹੀ ਬੋਲਦਾ ਹੈ। ਜਿਹਦੀ ਗੱਲ ਤੁਹਾਡੇ ਜੀਵਨ ਨੂੰ ਬਦਲ ਰਹੀ ਹੈ ਨਾ, ਸਮਝ ਲੈਣਾ ਇਹਦੇ ਸਿਰ ਦੇ ਉੱਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਆਪਣਾ ਹੱਥ ਰੱਖਿਆ ਹੋਇਆ ਹੈ। ਜਿਹਦੀ ਗੱਲ ਉੱਤੋਂ ਲੰਘ ਜਾਵੇ ਨਾ, ਸਮਝ ਲੈਣਾ ਇਹ ਅਜੇ ਥੋੜੀ ਜਿਹੀ ਪਿੱਛੇ ਹੈ। ਇਹ ਨਿਸ਼ਾਨੀ ਹੈ। ਜਿਸ ਦੀਵੇ ਦੇ ਕੋਲ ਬਹਿ ਕੇ ਤੁਹਾਡਾ ਬੁਝਿਆ ਦੀਵਾ ਜਗਣਾ ਸ਼ੁਰੂ ਹੋ ਜਾਏ, ਆਪੇ ਪਤਾ ਲੱਗਣ ਲੱਗ ਪੈਂਦਾ ਸੱਚੀ ਗੱਲ ਹੈ, ਇਸ ਦੀਵੇ ਵਿੱਚ ਕੁਝ ਨਾ ਕੁਝ ਰੌਸ਼ਨੀ ਸੀ, ਤਾਂ ਹੀ ਮੇਰੇ ਅੰਦਰ ਇਹ ਚਾਨਣ ਹੋਣ ਲੱਗ ਪਿਆ। ਹੁਣ ਜਿਹੜੀ ਮੈਂ ਗੱਲ ਕਰਨ ਲੱਗਾ, ਮਹਾਂਪੁਰਖਾਂ ਦਾ ਚਿਹਰਾ ਬੜਾ ਖਿੱਚ ਪਾ ਰਿਹਾ, ਤੇ ਟੀਟੀ ਕਹਿੰਦਾ ਜੀ ਮੈਨੂੰ ਆਸ਼ੀਰਵਾਦ ਦਿਓ, ਮੇਰੇ ਸਿਰ ਤੇ ਹੱਥ ਰੱਖੋ। ਆਖੋ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ। ਮਹਾਂਪੁਰਖ ਪਹਿਲੀ ਵਾਰੀ ਵੀ ਚੁੱਪ, ਦੂਜੀ ਵਾਰੀ ਵੀ ਚੁੱਪ। ਜਦੋਂ ਤੀਜੀ ਚੌਥੀ ਵਾਰੀ ਕਿਹਾ ਨਾ, ਤੇ ਬੜੀ ਹਲੀਮੀ ਨਾਲ, ਬੜੇ ਬੈਰਾਗਮਈ ਗਲੇ ਦੇ ਨਾਲ, ਪਤਾ ਕੀ ਕਹਿੰਦੇ ਸੰਤ ਲੀਲਾ ਸ਼ਾਹ? ਕਹਿਣ ਲੱਗੇ ਆਸ਼ੀਰਵਾਦ ਚਾਹੀਏ। ਗੱਲ ਸੁਣਿਓ, आशीर्वाद चाहिए? कहना जी हाँ। अच्छा, अगर आशीर्वाद चाहिए तो इसकी भेंटा लगेगी। आखो वाहिगुरू जी, इसकी भेंटा लगेगी। भेंटा वो टीटी अपने जिक्र च लिखदा, मैं 500 रुपया कढ़िया जेब चों, महापुरखां दे अगे रखता जी, आप भेंटा लो, आशीर्वाद दिओ। कहंदे महापुरख कहंदे ये भेंटा नहीं चाहिए जी, 500 होर दे, 1000 कर दे पूरा। किन्नी भेंटा चाहिए? ਤੁਹਾਡਾ ਚਿਹਰਾ ਮੈਨੂੰ ਬੜਾ ਅੱਛਾ ਲੱਗ ਰਿਹਾ। ਕਈ ਵਾਰੀ ਤੁਸੀਂ ਕਿਸੇ ਦੀ ਗੱਲ ਸੁਣੋ ਨਾ, ਉਹਦੀ ਗੱਲ ਬੜੀ ਖਿੱਚਦੀ ਹੈ, ਦਿਲ ਕਰਦਾ ਸਭ ਕੁਝ ਇਹਦੇ ਤੋਂ ਮਾਰਦੇ ਆ। ਹੁਣ ਉਹ ਟੀਟੀ ਕਹਿੰਦਾ
500 होर दे ज्यादा भेटा चाहिए। महापुरुष कहते नहीं, ये भेटा नहीं चाहिए हमें जी, की चाहिए? ते महापुरुष पता की कहते, टीटी एक बात बताओ, तुम्हें क्रोध आता है? तुम्हें क्रोध आता है? ते टीटी कहता मैं सच बोलता। महापुरुषो क्रोध की गल करते हो, क्रोध की बात करते हो, ये तो मुझे बात बात पे आ जाता है। आखो वाहिगुरु जी, ये तो मुझे बात बात पे आता है क्रोध, गल गल दे उत्ते गुस्सा आउंदा है। कोई एक गल सुनावे, मैं जब तक 10 ना सुनावां अंदर शांति नहीं मिलती। महापुरुष कहंदे अच्छा, अगर आशीर्वाद चाहिए ना तो आज वादा करो, ये भेटा दो कि आज से गुस्सा करना, क्रोध करना छोड़ा, गुस्सा करना छोड़ा, ये भेटा दो। उस वेले ना टीटी अपनी वार्ता च लिखदा है, वो कहंदा मैं महापुरुषां नूं कहा, महापुरुषो आशीर्वाद देना तो दो, नहीं देना ना दो, मगर ये क्रोध मुझसे छोड़ा नहीं जाएगा, ये गुस्सा मेरे को छड़िया नहीं जाना। जब इन्नी गल कही ना, महापुरुष बड़े खुश हो गए, क्योंकि सच बोले ने। सच सच दे उत्ते गुरु ते गुरु दे प्यारे बड़े खुश होंदे जे। सच दे उत्ते गुरु दी हजूरी विच आके कदी भी झूठे बोल ना बोलो। आम तौर ते उदां भी सिख दा जीवन हर वेले सच्चाई भरिया होना चाहिए। गल सुन लो, हर वेले सिख दा जीवन सच्चाई भरिया होना चाहिए, पर यह गल भी किसी तो लुकी नहीं। काम कार करदियां, दुकानदारी करदियां, ना चाहदियां होया भी निक्के मोटे झूठ बोलने ही पैंदे ने, बोलने ही पैंदे, जो मर्जी कर ले, कुछ भी लुकिया नहीं किसी को। ते ये 4-5 थावां इहो जिहियां ने जिथे झूठ बोलण तो डरना है। उदां हर वेले सच्चाई भरिया जीवन, ये गल दिमाग च रखो। पर जे बोलिया ही जाता है, 4-5 थावां इहो जिहियां जिथे मरदे मर जाना, झूठ नहीं बोलना। पहली जगह आ गुरु पिता गुरु ग्रंथ साहिब दी हजूरी। जो मर्जी हो जाए सच्ची गल कर दियो, सच्ची गल। अज किसी नूं बुरी लगेगी, कल नूं समझ देगा भाई ये बंदा खरा है यार, इहने सच बोलिया। दूजा आ जिथे गुरु दी संगत बैठी होवे, संगत विच भी कदी झूठा बचन ना होवे। तीसरा 5 प्यारियां दे सामने, आखो वाहिगुरु जी, जदों 5 प्यारे रंग रखड़े गुरु दे लाल कोई गल पुछन ना, सच्ची गल दस दियो, नतीजे दी परवाह ना करो, पर्दे आपे पालेगा। ते चौथा, जे कोई दुनियावी रोग लगा होवे, डॉक्टर नूं सारी गल दस दिया करे। ये मेरी बेनती सुने। हुण ए टीटी ने ना सच बोलता, सच कहंदा महापुरखो आशीर्वाद देना दिओ, नहीं देना ना दिओ, पर गुस्सा मेरे को छड़िया नहीं जाना। महापुरख कहंदे शाबाश, सच बोले। अच्छा पक्के तौर ते नहीं छोड़ना, 1 महीने लई छड़ दे। कहंदा महापुरखो 1 महीने लई भी गुस्सा छड्डना बड़ा ही औखा है। आखो वाहिगुरू जी, बड़ा ही औखा है। महापुरख कहंदे आशीर्वाद भी तो तूने ही मांगा था, चल बेटा और कम कर देते हैं। अगर 1 महीने लई नहीं छड़ सकदा ना, 1 हफ्ते लई छड़ दे, ये वादा कर। सिर हिलाया टीटी ने, कहंदा हाँ ये हो सकदा, 1 हफ्ते लई मैं गुस्सा छड्डण दी कोशिश कर सकदा। महापुरखां ने दे सिर ते हथ रखिया, प्रसाद दिता। महापुरख अपने स्टेशन ते उतर गए, जिथे टीटी दी ड्यूटी चेंज होनी सी, वो अपने स्टेशन ते उतर गया। ते अगली रात तकरीबन 10 बजे का समा इहदी नाइट ड्यूटी लगी टिकटां चैक करन दी। हुण जदों टिकटां चैक करन वास्ते डब्बे ते चढ़िया ना, 3 टायर सी वो डब्बा, उपरली सीट दे उत्ते ना एक सवारी, एक बंदा सुत्ता पिया सी। सब दीयां टिकटां इहने चैक कीतियां। जदों उहनूं हिलाया ना, टिकट चैक करा, उसे वेले ना उहनूं गुस्सा चढ़ गया, एकदम छाल मारी थले आया। जो बुरे बोल बोल सकदा नहीं सी ना, टीटी नूं बोले। जदों मुंह चुकदे हो, टिकटां चैक करन आ जांदे हो, मसा मसा मैनूं नींद आई सी, मेरी नींद खराब, जो बोल सकदा बोलिया। टीटी ओनू जवाब देण लगा कि मैं टीटी हां, जदों मर्जी आ, गुस्से दा जवाब गुस्से नाल देण लगा। ते नाल एकदम याद आया, हो अजे ते दूसरा देण है। महापुरखां नाल वादा 7 दिनां दा कीता, दूसरा देण है, गुस्सा नहीं करना। टीटी अपनी वार्ता च लिखदा है, कहंदा मैं ओदे सवारी दे अगे ना हथ जोड़ ले, बई तू दस भरावा तेरी टिकट मैं कदों चैक करना, तू दस। जदों इन्नी गल कही ना, वो जिहड़ा बंदा सी
ਇੱਕਦਮ ਸਾਰਾ ਗੁੱਸਾ ਉਹਦਾ ਠੰਡਾ ਹੋ ਗਿਆ, ਇੱਕਦਮ ਨੀਂਦ ਚੋਂ ਉੱਠ ਗਿਆ। ਕਹਿੰਦਾ ਟੀਟੀ ਸਾਹਿਬ ਮੇਰੇ ਕੋਲੋਂ ਗਲਤੀ ਹੋਈ, ਤੁਸੀਂ ਟੀਟੀ ਹੋ, ਜਦੋਂ ਮਰਜ਼ੀ ਟਿਕਟਾਂ ਚੈੱਕ ਕਰ ਸਕਦੇ, ਮੈਂ ਤੁਹਾਨੂੰ ਬੜੇ ਗਲਤ ਬੋਲ ਦਿੱਤੇ, ਥੱਕਿਆ ਆਇਆ ਸਾਂ, ਨੀਂਦ ਚੜੀ ਸੀ, ਮਸਾਂ ਹੀ ਅੱਖ ਲੱਗੀ ਸੀ, ਤਾਂ ਕਰਕੇ ਨੀਂਦ ਵਿੱਚ ਅਪਸ਼ਬਦ ਬੋਲੇ ਗਏ, ਮੈਨੂੰ ਖਿਮਾ ਕਰੋ, ਆ ਟਿਕਟ ਲਓ ਚੈੱਕ ਕਰੋ। ਹੁਣ ਟੀਟੀ ਨੇ ਉਹਦੀ ਟਿਕਟ ਚੈੱਕ ਕੀਤੀ, ਬਾਕੀ ਡੱਬੇ ਦੀਆਂ ਟਿਕਟਾਂ ਚੈੱਕ ਕਰਕੇ ਵਾਪਸ ਆ ਰਹੇ, ਤੇ ਉਹ ਬੰਦਾ ਨਾ ਰੋਟੀ ਦਾ ਡੱਬਾ ਖੋਲਿਆ ਹੋਇਆ ਆ ਗਿਆ, ਭੁੱਖਾ ਕਿਤੇ ਸੌਂ ਗਿਆ, ਖਾਧੀ ਨਹੀਂ ਸੀ ਰੋਟੀ, ਟਿਫਨ ਖੋਲਿਆ ਹੋਇਆ ਤੇ ਟੀਟੀ ਦਾ ਇੰਤਜ਼ਾਰ ਕਰ ਰਿਹਾ। ਤੇ ਜਦੋਂ ਟੀਟੀ ਆਇਆ ਨਾ ਕੋਲ ਆਵਾਜ਼ ਮਾਰੀ, ਟੀਟੀ ਸਾਹਿਬ ਉਰੇ ਆਓ, ਇੱਕ ਰੋਟੀ ਮੇਰੇ ਨਾਲ ਖਾਓ। ਟੀਟੀ ਕਹਿੰਦਾ ਮੈਨੂੰ ਵੀ ਭੁੱਖ ਲੱਗੀ, ਮੈਂ ਉਹਦੇ ਨਾਲ ਬਹਿ ਗਿਆ। ਕਹਿੰਦੇ ਉਹ ਰੋਟੀ ਖਾ ਰਿਹਾ, ਮੈਂ ਖਾ ਰਿਹਾ, ਉਹ ਆਪਣੇ ਪਰਿਵਾਰ ਬਾਰੇ ਮੈਨੂੰ ਦੱਸਦਾ, ਮੈਂ ਉਹਨੂੰ ਦੱਸ ਰਿਹਾ। ਕਹਿੰਦੇ ਇਹੋ ਜਿਹਾ ਚੰਦ ਮਿੰਟਾਂ 'ਚ ਪਿਆਰ ਪੈ ਗਿਆ ਜਿਵੇਂ ਅਸੀਂ ਕਈ ਸਾਲਾਂ ਦੇ ਪੱਕੇ ਦੋਸਤ ਹੁੰਨੇ ਆ। ਜਾਣ ਲੱਗਿਆ ਕਹਿੰਦੇ ਉਹਨੇ ਮੈਨੂੰ ਆਪਣਾ ਨੰਬਰ ਦਿੱਤਾ, ਮੈਂ ਉਹਨੂੰ ਆਪਣਾ ਨੰਬਰ ਦਿੱਤਾ। ਕਹਿੰਦਾ ਅੱਜ ਤੱਕ ਰੋਜ਼ਾਨਾ ਉਹਦੇ ਨਾਲ ਮੇਰੀ ਗੱਲ ਹੁੰਦੀ ਹੈ, ਗੱਲ, ਇੰਨਾ ਪਿਆਰ, ਇੰਨੀ ਡੂੰਘੀ ਸਾਂਝ ਪੈ ਗਈ। ਕਹਿੰਦਾ ਜਦੋਂ ਮੈਂ ਇਹ ਸਾਰੀ ਗੱਲ ਕਰਕੇ ਡੱਬੇ ਤੋਂ ਉਤਰਿਆ ਸੀ ਨਾ, ਉਸ ਵੇਲੇ ਮੇਰੇ ਮਨ ਵਿੱਚ ਇਹ ਖਿਆਲ ਆਇਆ ਕਿ ਮਹਾਂਪੁਰਸ਼ਾਂ ਨਾਲ ਵਾਅਦਾ ਕੀਤਾ ਸੀ 7 ਦਿਨ ਕ੍ਰੋਧ ਨੂੰ ਛੱਡਣ ਦਾ, 7 ਦਿਨ ਕ੍ਰੋਧ ਮੈਂ ਛੱਡਿਆ। ਇਹ ਅਣਜਾਣ ਬੰਦਾ ਜਿਹਨੂੰ ਮੈਂ ਜਾਣਦਾ ਨਹੀਂ, ਜਿਹਨੂੰ ਮੈਂ ਗਲਤ ਵੀ ਬੋਲਿਆ, ਉਹ ਮੈਨੂੰ ਗਲਤ ਬੋਲਿਆ, ਅਸੀਂ ਦੋਵੇਂ ਆਪਸ ਦੇ ਵਿੱਚ ਮਿੱਤਰ ਬਣ ਗਏ ਆ। 7 ਦਿਨ ਕ੍ਰੋਧ ਛੱਡਿਆ, ਉਹ ਗਲਤ ਬੋਲਿਆ, ਮੈਂ ਸੁਣ ਲਿਆ। 7 ਦਿਨ ਕ੍ਰੋਧ ਛੱਡਣ ਦਾ ਸਦਕਾ ਇਹ ਅਣਜਾਣ ਬੰਦਾ ਮੇਰਾ ਮਿੱਤਰ ਬਣ ਗਿਆ। ਤੇ ਜੇ ਇਹ ਬਿਮਾਰੀ ਨੂੰ ਮੈਂ ਪੱਕੇ ਤੌਰ ਤੇ ਛੱਡ ਦਿਆਂ, ਉਹ ਪਰਮੇਸ਼ਰ ਮੇਰਾ ਮਿੱਤਰ ਨਹੀਂ ਬਣੇਗਾ। ਸਤਿ ਸ੍ਰੀ ਅਕਾਲ। ਇਹ ਸੱਚਾਈ, ਇਹ ਸੱਚਾਈ। ਜਦੋਂ ਬੰਦਾ ਮਿੱਠੇ ਬੋਲ ਬੋਲਦਾ ਹੈ ਨਾ, ਇਹ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ। ਕਹਿੰਦੇ ਤੇਰੇ 2 ਮਿੰਟ ਦੇ ਮਿੱਠੇ ਬੋਲੇ ਹੋਏ ਬੋਲ ਘਰ ਵਿੱਚ ਆਉਣ ਵਾਲਾ ਵੱਡੇ ਤੋਂ ਵੱਡਾ ਵਿਪਤਾ ਦਾ ਸਮਾਂ ਟਾਲ ਸਕਦੇ ਨੇ। 2 ਮਿੱਠੇ ਬੋਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਫਿਰ ਗੱਜ ਕੇ ਆਖੋ ਧੰਨ ਬਾਬਾ ਦੀਪ ਸਿੰਘ। ਇਹ ਮੇਰੀ ਬੇਨਤੀ, ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ ਨਾ, ਜਿੱਥੇ ਜਿੱਥੇ ਵੀ, ਉੱਪਰ ਥੱਲੇ ਬਾਹਰ ਅੰਦਰ, ਜਿੱਥੇ ਵੀ ਤੁਸੀਂ ਬੈਠੇ ਹੋ, ਮੇਰੀ ਸਭ ਨੂੰ ਬੇਨਤੀ, ਸਭ ਨੂੰ ਕੋਸ਼ਿਸ਼ ਕਰੀਏ ਭੁੱਲਣਹਾਰ। ਮੈਂ ਵੀ ਭੁੱਲਣਹਾਰ ਹਾਂ, ਤੁਸੀਂ ਵੀ ਭੁੱਲਣਹਾਰ। ਪੂਰਾ ਤੇ ਉਹ ਸਹਿਬ ਹੀ ਹੈ, ਪਰ ਕੋਸ਼ਿਸ਼ ਤੇ ਕਰ ਸਕਦੇ ਹਾਂ ਨਾ। ਜ਼ੁਬਾਨ ਦੇ ਉੱਤੇ ਮਿਠਾਸ ਰੱਖੀ ਹੈ, ਖਾਸ ਕਰਕੇ ਸੰਗਤ ਵਿੱਚ ਜਦੋਂ ਆਓ ਨਾ, ਜ਼ੁਬਾਨ ਤੇ ਹੋਈ ਚੱਲੇ, ਵਾਹਿਗੁਰੂ ਜੀ ਬੈਠੋ ਜੀ, ਵਾਹਿਗੁਰੂ ਜੀ ਆ ਪ੍ਰਸ਼ਾਦਾ ਲੈ ਲਓ ਜੀ, ਵਾਹਿਗੁਰੂ ਜੀ ਆ ਦਾਲ, ਜੋ ਵੀ ਤੂੰ ਸੇਵਾ ਕਰਨੀ, ਤੇਰੀ ਜ਼ੁਬਾਨ ਦੇ ਉੱਤੇ ਵਾਹਿਗੁਰੂ ਜੀ ਹੋਵੇ, ਮਿਠਾਸ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਇਹ ਮਿੱਠੇ ਬੋਲਾਂ ਦੇ ਨਾਲ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਜੀ। ਅਨੰਦਪੁਰ ਸਾਹਿਬ ਦੀ ਧਰਤੀ ਅੱਜ ਬਾਜਾਂ ਵਾਲੇ ਮਾਈ ਦਾ ਦਿਲ ਕੀਤਾ। ਕਿਹੜਾ ਪ੍ਰੇਮੀ ਇਹੋ ਜਿਹਾ ਜਿਹੜਾ ਲੰਗਰਾਂ ਦੀ ਸੇਵਾ ਸਹੀ ਢੰਗ ਦੇ ਨਾਲ ਕਰ ਰਿਹਾ ਹੈ, ਸੰਗਤ ਨੂੰ ਮਿੱਠੇ ਬੋਲ ਬੋਲਦਾ, ਸੰਗਤ ਦੇ ਅੱਗੇ ਨਿਮਰਤਾ ਨਾਲ ਪੇਸ਼ ਆਉਂਦਾ। ਕੌਣ ਹੈ? ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਾ ਆਪਣਾ ਭੇਸ ਵਟਾ ਲਿਆ। ਤਕਰੀਬਨ 17 ਲੰਗਰ ਚੱਲਦੇ ਸੀ ਅਨੰਦਪੁਰ ਸਾਹਿਬ ਉਸ ਸਮੇਂ। ਮਹਾਰਾਜ ਨੇ ਭੇਸ ਵਟਾਇਆ, ਵੱਡਾ ਸਾਰਾ ਖੇਸ਼ਾ ਜਿਹਾ ਬੰਨਿਆ, ਸਿਰ ਦੇ ਉੱਤੇ ਰੂਪ ਬਦਲਿਆ ਹੋਇਆ। ਇੱਕ ਲੰਗਰ ਦੇ ਵਿੱਚ ਗਏ, ਜਾ ਕੇ ਕਹਿੰਦੇ ਅਜੇ ਲੰਗਰ ਦਾ ਸਮਾਂ ਨਹੀਂ ਹੋਇਆ। ਜਾ ਕੇ ਕੀ ਕਹਿੰਦੇ? ਕਹਿੰਦੇ ਭੁੱਖ ਲੱਗੀ ਹੈ, ਭੁੱਖ। ਕਾਸਾ ਜਿਹਾ ਫੜਿਆ ਹੱਥ ਵਿੱਚ, ਕਹਿੰਦੇ ਭੁੱਖ ਲੱਗੀ ਹੈ, ਪ੍ਰਸ਼ਾਦਾ। ਤੇ ਉਹ ਜਿਹੜਾ ਲੰਗਰੀ ਸੀ ਨਾ, ਪਤਾ ਕੀ ਕਹਿੰਦਾ? ਕਹਿੰਦਾ ਜਦੋਂ ਮੂੰਹ ਚੱਕਦੇ ਨੇ ਤੁਰੇ ਆਉਂਦੇ ਨੇ, ਅਜੇ ਕੋਈ ਲੰਗਰ ਦਾ ਸਮਾਂ ਥੋੜੀ ਹੋਇਆ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਲੰਗਰ ਦਾ ਸਮਾਂ ਹੋਏਗਾ ਉਦੋਂ ਹੀ ਮਿਲਣਾ। ਮਹਾਰਾਜ ਨੇ ਆਪਣੇ ਅੰਦਰ ਹੀ ਨਾ ਕਾਂਟਾ ਵਾਰਤਾ। ਇਹ ਸੇਵਾ ਤੇ ਕਰ ਰਹੇ, ਪਰ ਸੰਗਤ ਨੂੰ ਟੁੱਟ ਟੁੱਟ ਕੇ ਪੈ ਰਹੇ ਨੇ, ਟੁੱਟ ਟੁੱਟ ਕੇ। ਦੂਜੇ ਲੰਗਰ ਦੇ ਵਿੱਚ ਗਏ ਬਾਜਾਂ ਵਾਲੇ ਮਾਈ, ਕਹਿੰਦੇ ਪ੍ਰਸ਼ਾਦਾ, ਭੁੱਖ ਬੜੀ ਲੱਗੀ।
ਤੇ ਉਹ ਜਿਹੜੇ 3-4 ਬੰਦੇ ਖੜੇ ਸੀ ਨਾ ਸੇਵਾ ਕਰਨ ਵਾਲੇ, ਉਹ ਆਪਸ 'ਚ ਹਾਸੀ ਕਰਨ ਲੱਗ ਪਏ, ਹੱਸਣ ਲੱਗ ਪਏ। ਕਹਿੰਦੇ ਵੇਖ ਤੇ ਸਹੀ ਬਾਬੇ ਨੂੰ ਹੁਣੇ ਭੁੱਖ ਲੱਗੀ ਹੈ। ਹਾਂਜੀ, ਅਜੇ ਕੋਈ ਲੰਗਰ ਦਾ ਵਕਤ ਥੋੜੀ ਹੋਇਆ, ਇਹਨੂੰ ਹੁਣੇ ਭੁੱਖ ਲੱਗੀ। ਬਾਬਾ ਲੰਗਰ ਦਾ ਵਕਤ ਹੋਏਗਾ ਉਦੋਂ ਹੀ ਮਿਲਣਾ, ਉਸ ਤੋਂ ਪਹਿਲੇ ਨਹੀਂ ਮਿਲਣਾ। ਤੀਜੇ ਲੰਗਰ 'ਚ, ਚੌਥੇ ਲੰਗਰ 'ਚ ਇਦਾਂ ਮਹਾਰਾਜ ਜਾ ਰਹੇ ਨੇ ਵਾਰ-ਵਾਰ, ਕਦੀ ਕਿਸੇ ਲੰਗਰ 'ਚ, ਕਦੀ ਕਿਸੇ ਲੰਗਰ 'ਚ। ਗੱਲ ਸੁਣਿਓ, ਸਾਰੇ ਉਹੀ ਜਵਾਬ ਦਿੰਦੇ। ਕੋਈ ਕਹਿੰਦੇ ਬਾਬੇ ਨੂੰ ਹੁਣੇ ਭੁੱਖ ਲੱਗ ਗਈ, ਕੋਈ ਕਹਿੰਦਾ ਜੀ ਜਦੋਂ ਸਮਾਂ ਹੋਏਗਾ ਉਦੋਂ ਹੀ ਮਿਲੇਗਾ, ਕੋਈ ਹੱਸੀ ਕਰੀ ਜਾਂਦਾ, ਕੋਈ ਮਜ਼ਾਕ ਬਣਾਈ ਜਾਂਦਾ। ਤੇ ਹੁਣ ਵਾਰੀ ਆ ਗਈ ਭਾਈ ਨੰਦ ਲਾਲ ਜੀ ਦੀ। ਇੱਕ ਲੰਗਰ ਦੀ ਸੇਵਾ ਉਹ ਵੀ ਕਰ ਰਹੇ ਨੇ ਭਾਈ ਨੰਦ ਲਾਲ ਜੀ, ਜਿਹੜੇ ਬੜੀ ਮੁਹੱਬਤ ਕਰਦੇ ਨੇ ਬਾਜਾਂ ਵਾਲੇ ਦੇ ਨਾਲ, ਬੜੀ ਮੁਹੱਬਤ ਇਸ਼ਕ ਇਹੋ ਜਿਹਾ ਕੀਤਾ। ਇਸ਼ਕ ਵਿੱਚ ਆ ਕੇ ਕਹਿਤਾ ਗੁਰੂ ਗੋਬਿੰਦ ਸਿੰਘ ਰੱਬ ਨੇ, ਰੱਬ ਸ਼ੰਕਾ ਨਾ ਕਰਿਓ, ਕੋਈ ਸ਼ੰਕਾ ਨਾ ਕਰਿਓ। ਕਹਿੰਦੇ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਰਾਗ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਅਗਾ ਗੁਰੂ ਗੋਬਿੰਦ ਸਿੰਘ, ਸ਼ਾਹੇ ਗੁਰੂ ਗੋਬਿੰਦ ਸਿੰਘ। ਰੱਬ ਕਹਿੰਦੇ ਰੱਬ ਵੇਖਣਾ ਹੈ ਨਾ ਤੇ ਗੁਰੂ ਗੋਬਿੰਦ ਸਿੰਘ ਨੂੰ ਵੇਖ ਲਓ। ਕਈ ਤੇ ਇੱਥੇ ਕਿੰਤੂ ਕਰੀ ਜਾਂਦੇ ਜੀ। ਗੁਰੂ ਗੋਬਿੰਦ ਸਿੰਘ ਨੇ ਆਪ ਕਿਹਾ, ਜਿਹੜਾ ਸਾਨੂੰ ਪਰਮੇਸ਼ਰ ਕਹੇਗਾ ਉਹ ਨਰਕਾਂ 'ਚ ਜਾਏਗਾ। ਜੋ ਹਮਕੋ ਪਰਮੇਸ਼ਰ ਉਚਰੇ ਇਹ ਸਭ ਨਰਕ ਕੁੰਡ ਮੈਂ ਪਰਖੇ। ਦੱਸੋ ਭਾਈ ਨੰਦ ਲਾਲ ਜੀ ਨਰਕਾਂ 'ਚ ਗਏ ਹੋਣਗੇ? ਦੱਸੋ। ਪੀਰ ਬੁੱਢੂ ਸ਼ਾਹ ਜਿਨ੍ਹਾਂ ਨੇ ਆਪਣਾ ਪਰਿਵਾਰ, ਆਪਣੇ ਪੁੱਤਰ, ਆਪਣਾ ਆਪ ਸਾਰਾ ਕੁਝ ਬਾਜਾਂ ਵਾਲੇ ਤੋਂ ਵਾਰਤਾ, ਦੱਸੋ ਨਰਕਾਂ 'ਚ ਗਏ ਹੋਣਗੇ? ਦੱਸੋ ਹਾਂਜੀ। ਉਹ ਨਹੀਂ ਪਿਆਰਿਓ, ਇਹ ਮਹਾਂਪੁਰਖਾਂ ਦੇ ਕਮਾਈ ਵਾਲਿਆਂ ਦੇ ਬਚਨ ਨੇ। ਕਹਿੰਦੇ ਸਾਰੀਆਂ ਗੱਲਾਂ ਲਿਖੀਆਂ ਨਹੀਂ ਹੁੰਦੀਆਂ, ਜਿਹੜਾ ਜਿੰਨੀ ਡੂੰਗੀ ਚੁੱਪੀ ਮਾਰਦਾ ਹੈ ਨਾ ਉਹਨੇ ਡੂੰਗੇ ਅਰਥ ਕੱਢ ਲਿਆਉਂਦਾ। ਆ ਜਿਹੜਾ ਮਹਾਰਾਜ ਨੇ ਕਿਹਾ ਨਾ, ਜਿਹੜਾ ਸਾਨੂੰ ਪਰਮੇਸ਼ਰ ਕਹੇਗਾ ਨਰਕਾਂ 'ਚ ਜਾਏਗਾ, ਇਹ ਬਾਬਾ ਈਸ਼ਰ ਸਿੰਘ ਜੀ ਬਚਨ ਕਰਦੇ ਸੀ। ਮਹਾਰਾਜ ਨੇ ਇਹ ਲਕੀਰ ਖਿੱਚੀ, ਲਕੀਰ ਵੇਖਦੇ ਆ ਨਰਕਾਂ ਦੇ ਡਰ ਤੋਂ ਕਿਹੜਾ ਸਾਨੂੰ ਪਰਮੇਸ਼ਰ ਕਹਿਣ ਤੋਂ ਪਿੱਛੇ ਹਟਦਾ ਹੈ। ਉਹੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ। ਇੱਕ ਪਾਸੇ ਕਹਿੰਦੇ ਜੋ ਹਮਕੋ ਪਰਮੇਸ਼ਰ ਉਚਰੇ ਇਹ ਸਭ ਨਰਕ ਕੁੰਡ ਮੈਂ ਪਰਖੈ, ਇੱਕ ਪਾਸੇ ਉਹੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਇਹ ਵਿਦ ਕਰਤ ਤਪੱਸਿਆ ਭਇਓ ਦਵੈ ਤੇ ਏਕ ਰੂਪ ਹੋਏ ਗਏ। ਮੇਰੇ 'ਚ ਤੇ ਰੱਬ 'ਚ ਫਰਕ ਹੀ ਨਹੀਂ ਕੋਈ। ਮਹਾਰਾਜ ਜੀ ਕਹਿ ਰਹੇ, ਦੱਸੋ ਕਿਹੜੀ ਗੱਲ ਮੰਨੋਗੇ ਫਿਰ? ਕਿਹੜੀ ਮੰਨੋਗੇ? ਇਹ ਤੇ ਇੱਕ ਲਕੀਰ ਖਿੱਚੀ ਨਾਲ ਮਹਾਰਾਜ ਦੀ ਨਿਮਰਤਾ ਹੈ। ਨਿਮਰਤਾ ਅਸੀਂ ਨਹੀਂ ਕਹਿ ਸਕਦੇ। ਹੁਣ ਗੁਰੂ ਨਾਨਕ ਨੇ ਬਾਣੀ ਵਿੱਚ ਆਪਣੇ ਆਪ ਨੂੰ ਹਰਾਮ ਖੋਰ ਕਿਹਾ, ਭੂਤਨਾ ਕਿਹਾ, ਬੇਤਾਲਾ ਕਿਹਾ, ਕਿਤੇ ਕੂਕਰ ਕਿਹਾ, ਅਸੀਂ ਥੋੜੀ ਕਹਿ ਸਕਦੇ। ਇਹਦੇ ਮਹਾਰਾਜ ਦੀ ਨਿਮਰਤਾ। ਆ ਜਿਹੜਾ ਮਹਾਰਾਜ ਨੇ ਕਿਹਾ ਨਾ, ਜਿਹੜਾ ਸਾਨੂੰ ਪਰਮੇਸ਼ਰ ਕਹੇਗਾ ਨਰਕਾਂ 'ਚ ਜਾਏਗਾ, ਇਹ ਬਾਬਾ ਈਸ਼ਰ ਸਿੰਘ ਜੀ ਬਚਨ ਕਰਦੇ ਸੀ। ਕਹਿੰਦੇ ਲਕੀਰ ਖਿੱਚਦੀ, ਲਕੀਰ ਕਿਹੜਾ ਨਰਕਾਂ ਦੇ ਡਰ ਤੋਂ ਸਾਨੂੰ ਪਰਮੇਸ਼ਰ ਕਹਿਣ ਤੋਂ ਪਿੱਛੇ ਹੁੰਦਾ ਹੈ। ਕਹਿੰਦੇ ਅਵਲ ਤੇ ਗੁਰੂ ਦਾ ਸਿੱਖ ਨਰਕਾਂ 'ਚ ਜਾਂਦਾ ਨਹੀਂ, ਤੇ ਜੇ ਕਿਤੇ ਕਰਮ ਕਰਕੇ, ਕਿਸੇ ਕਰਮ ਕਰਕੇ ਚਲਾ ਗਿਆ ਨਾ ਨਰਕਾਂ 'ਚ, ਉਹ ਨਰਕਾਂ ਵਿੱਚ ਜਾ ਕੇ ਵੀ ਸਿੱਖ ਇੰਨਾ ਹੀ ਕਹਿ ਦੇਗਾ ਨਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਬਾਜਾਂ ਵਾਲੇ ਦਾ ਨਾਮ ਲੈਂਦਿਆਂ ਹੀ ਵੱਡੇ ਤੋਂ ਵੱਡੇ ਤਪਦੇ ਹੋਏ ਨਰਕ ਵੀ ਠੰਡੇ ਪੈ ਜਾਣਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਉਹ ਤੈਨੂੰ ਰੱਬ ਨਾ ਕਹੀਏ ਤੇ ਹੋਰ ਕਿਹਨੂੰ ਕਹੀਏ? ਬਾਣੀ ਕਹਿੰਦੀ ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਜੇ ਗੁਰੂ ਨਾਨਕ ਰੱਬੇ ਤੇ ਬਾਜਾਂ ਵਾਲਾ ਵੀ ਰੱਬੇ, ਗੁਰੂ ਨਾਨਕ ਨਿਰੰਕਾਰ ਤੇ ਬਾਜਾਂ ਵਾਲਾ ਵੀ ਨਿਰੰਕਾਰ। ਸੱਚੀ ਗੱਲ ਹੈ, ਬਾਜਾਂ ਵਾਲਾ ਵੀ ਨਿਰੰਕਾਰ ਤੇ ਆ ਗੁਰੂ ਗ੍ਰੰਥ ਸਾਹਿਬ ਵੀ ਨਿਰੰਕਾਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ। ਡਟ ਕੇ ਆਪਣੇ ਪਰਮੇਸ਼ਰ ਗੁਰੂ ਨੂੰ ਧੰਨ ਕਿਹਾ ਕਰੋ, ਗੁਰੂ ਨੂੰ ਨਿਰੰਕਾਰ ਕਿਹਾ ਕਰੋ, ਡਟ ਕੇ ਵਡਿਆਈਆਂ ਕਰਿਆ ਕਰੋ। ਉਹ ਨਰਕ ਵੀ ਚੰਗੇ, ਨਰਕ ਵੀ ਚੰਗੇ ਜਿਨ੍ਹਾਂ ਨਰਕਾਂ ਦੇ ਵਿੱਚ ਵੀ ਤੇਰੀ ਯਾਦ ਆ ਜੇ। ਉਹ ਸਵਰਗ ਵੀ ਭੈੜੇ ਜਿੱਥੇ ਜਾ ਕੇ ਤੇਰਾ ਨਾਮ ਭੁੱਲ ਜੇ। ਅਸੀਂ ਉਹਨਾਂ ਨੂੰ ਕੀ ਕਰਨਾ? ਉਹ ਛਪੜੀ ਵੀ ਚੰਗੀ ਜਿਸ ਛਪੜੀ ਦੇ ਵਿੱਚ ਮੇਰਾ ਅੰਮ੍ਰਿਤ ਵੇਲਾ ਬਣ ਗਿਆ, ਤੇਰੀ ਯਾਦ ਆ ਗਈ। ਤੇ ਉਹ ਵੱਡੇ ਵੱਡੇ ਮਹਿਲ ਵੀ ਭੈੜੇ ਜਿਨ੍ਹਾਂ ਮਹਿਲਾਂ ਦੇ ਵਿੱਚ ਰਹਿਣ ਨਾਲ ਤੇਰਾ ਨਾਮ, ਤੇਰਾ ਅੰਮ੍ਰਿਤ ਵੇਲਾ ਛੁੱਟ ਗਿਆ। ਹਾਂਜੀ, ਭਲੀ ਸੁਹਾਵੀ ਛਾਪਰੀ ਜਾਮੇ ਗੁਣ ਗਾਏ, ਕਿਤ ਕੀ ਕਾਮਨਾ ਧੌਲ ਖਰਜਤ ਹਰ ਬਿਸਰਾਏ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੁਬਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ
ਸਈ ਨਗਰ ਉਜਾੜੀ ਜੀ। तो खैर ਹੁਣ ਭਾਈ ਨੰਦ ਲਾਲ ਜੀ बड़ा इश्क कीता बाजां वाले नाल। इश्क ये नहीं हुंदा मेरे कोल रब बैठा है, मेरे कोल गुरु पिता जी बैठे जां मैं गुरु ग्रंथ साहिब दी खजूरी च खां तां ही मेरा इश्क है। नहीं, मैं जिथे भी बैठा गुरु दी बाणी नूं मन रहा, ओदे पाए हुए पूर्णियां ते चल रहे। असली इश्क ते आ है। ये नहीं गुरु दी खजूरी विच आके इश्क नहीं। इश्क पता की हुंदा है? इश्क पता की हुंदा है? जहां पे नाम तेरा आया गर्दन झुक गई अपनी, है जी। यही है जिंदगी अपनी, यही है बंदगी अपनी। केड़ी जिंदगी है, केड़ी बंदगी है? प्यार वाले कहते यही है जिंदगी अपनी, यही है बंदगी अपनी। ओ जहां पे नाम तेरा आया गर्दन झुक गई अपनी। बस ओही बंदगी। कमरे च बैठिया भी तू कहता ना धन गुरु रामदास जी, धन गुरु रामदास जी। सिर झुका के तू कहता ना धन बाबा दीप सिंह। ओही बंदगी कमरे च भी बैठिया बन गई, संगत च बैठिया भी बन गई। ते जे संगत विच बह के भी जुबान ते ए नाम नहीं आया, कीर्तन ना कीता, ना सुनिया, ना मन टकाउण दा यत्न कीता, इत्थे बह के भी बंदगी ना हो पाई। सड़क दे उत्ते भी बंदगी हो जाती है, काम कार करदियां भी बंदगी हो रही है, एक जगह तो दूजी जगह आउंदियां जांदियां भी बंदगी हो रही है। बस कदों? जहां पे नाम तेरा आया गर्दन झुक गई अपनी। यही है जिंदगी अपनी, यही है बंदगी अपनी। आखो धन गुरु रामदास जी, धन गुरु रामदास। भाई नंद लाल जी बड़ा इश्क कीता, महाराज दे बचन मनदे सी। गुरु गोबिंद सिंह साहब उन्होंने नहीं पता, गुरु साहब ने कहते जी भुख लगी प्रशादा, ते भाई नंद लाल जी पता की कहते, आप जी कुछ समा बह जाओ, दाल देग दे विच तैयार हो रही है, मैं हुणे प्रशादे ला के तुहानू देना, कुछ समा इंतजार कर लो। ते महाराज चेक कर रहे, कहते साडे कोल इन्ना समा नहीं, हुणे छकाउणा लंगर छका। ते भाई नंद लाल जी सोची पै गए हुण की करां। ते भाई नंद लाल जी ने पता की कीता, गुजिया होया आटा ना, वो थोड़ा जिहा आटा लिया, वो कासे दे विच पाता। कहंदे बाबा जी थोड़ा समा इंतजार कर लो, मैं प्रशादा तैयार कर रहा, ते जे आप जी नहीं रुक सकते ते मेरी आही सेवा प्रमाण कर लो। आखो वाहिगुरू जी, वाहिगुरू जी। मिठे बोल बोले, पानी का गिलास पियाया, मिठे बोल बोले, ते महाराज ना उस वेले चले गए ते अपने अंदर सही मारदे ने। कहंदे भाई नंद लाल दा लंगर पहले नंबर ते, भाई नंद लाल जी दा लंगर पहले नंबर ते। इन्हां नूं मिठे बोल संगत नाल बोलने आउंदे ने, निमरता विच पेश आउणा हुंदा है। ते अगले दिन महाराज ने फिर सारी संगत च भी ये चीज दसी ते बाकी लंगर वालियां नूं भी हिदायत कीती, जे लंगर चलाउणा है ते भाई नंद लाल वांग चलाओ। आखो धन गुरु रामदास जी, धन गुरु रामदास। सेवा बाकी भी कर रहे, पर बाकियां नूं पहले खुशी नहीं मिली। खुशी किन्नू मिली? मिठे बोल बोलण वाले नूं, अंदर निमरता रखण वाले नूं, जेड़ा महाराज दे भै विच रह रहा ना, ओनू खुशी मिली है। ओनू आखो धन गुरु रामदास जी, धन गुरु रामदास। धन गुरु रामदास जी, धन गुरु रामदास। प्यार नाल आखो धन बाबा दीप सिंह जी। ते जे मिठे बोल नहीं बोलदे, नीवे हो के नहीं चलते, ये गल सुन लो, फिर समाप्ति वल वध रहे। हुण सुणिओ ध्यान नाल। गुरु गोबिंद सिंह साईं बैठे हुए ने, एक कलंदर आ गया। कलंदर आके की कहंदा, महाराज मैं रिश नवां लिया, तुसी आग्या दिओ मैं रिश दा नाच करावां, रिश दे कुछ तमाशे तुहाडे चरनां विच हाਜ਼ਰੀ लावां। महाराज कहंदे गुरु नानक दा घर है, ला लै हाਜ਼ਰੀ। एक कलंदर ने ना रिश नूं जो प्रैक्टिस करवाई सी ना, नवां रिश लिया सी इहने, जो प्रैक्टिस कराई, जो अभ्यास कराया सी ना, इशारे करदा है कलंदर रिश नूं, उस हिसाब नाल रिश उदां ही करी जांदा है। सारे जाने ये रिश दा तमाशा वेख के बड़े हस रहे। भाई कीर्तिया सी गुरु गोबिंद सिंह साहब नूं चौर झुला लिया, वो भी हसन लग पिया। ते बाजां वाले माई पता की कहंदे, कहंदे भाई कीर्तिया सारी संगत हसदी है पर तू ना हस। महाराज एडे सोहने चोज करदा, मैं क्यों ना हसा? महाराज कहंदे सारी संगत हसदी पर तू ना हस। महाराज
ਕਿਰਪਾ ਕਰਕੇ ਸੁਮਤ ਦਿਓ, ਕਿਉਂ ਨਾ ਹੱਸਾਂ। ਮਹਾਰਾਜ ਕਹਿੰਦੇ ਕਿਉਂਕਿ ਇਹ ਕੋਈ ਹੋਰ ਨਹੀਂ ਨੱਚਦਾ, ਤੇਰਾ ਪਿਓ ਭਾਈ ਸੋਭਾ ਰਾਮ ਨੱਚ ਰਿਹਾ ਹੈ। ਇਹ ਤੇਰਾ ਪਿਓ ਇਹ ਰਿਸ਼ ਦੀ ਜੂਨੀ ਚ ਪਿਆ ਸੋਭਾ ਰਾਮ ਨੱਚਦਾ। ਉਹਨੇ ਚੌਰ ਛੱਡਤੀ, ਕਹਿੰਦਾ ਮੇਰੇ ਪਿਤਾ ਨੇ ਗੁਰੂ ਤੇਗ ਬਹਾਦਰ ਦੇ ਦਰਸ਼ਨ ਕੀਤੇ, ਸੰਗਤ ਦੀ ਸੇਵਾ ਕੀਤੀ, ਸੇਵਾ ਕਰਕੇ ਵੀ ਰਿਸ਼ ਦੀ ਜੂਨੀ, ਫਿਰ ਸੇਵਾ ਕਰਨ ਦਾ ਕੀ ਫਾਇਦਾ। ਮਹਾਰਾਜ ਕਹਿੰਦੇ ਕੀਰਤੀਆ ਤੂੰ ਚੌਰ ਨਹੀਂ ਕਰੇਗਾ, ਇਹ ਤੇ ਗੁਰੂ ਨਾਨਕ ਦਾ ਥੜਾ ਹੈ, ਇੱਕ ਗਿਆ ਤੇ ਦੂਜਾ ਖੜਾ। ਤੂੰ ਨਹੀਂ ਕਰੇਗਾ, ਹੋਰ ਕਰ ਲੇਗਾ ਕੋਈ। ਪਰ ਜਾਣ ਲੱਗਾ ਹੈ ਨਾ, ਜਾਂਦਿਆਂ ਜਾਂਦਿਆਂ ਇੱਕ ਗੱਲ ਸੁਣ ਲੈ, ਤੇਰੇ ਪਿਓ ਭਾਈ ਸੋਭਾ ਰਾਮ ਨੇ ਸੇਵਾ ਤੇ ਕੀਤੀ, ਪਰ ਅੰਦਰ ਬਾਹਰ ਮਿਠਾਸ ਨਾ ਰੱਖੀ, ਸੰਗਤ ਦੇ ਵਿੱਚ ਨਿਮਾਣਾਪਨ ਨਾ ਰੱਖਿਆ। ਮਹਾਰਾਜ ਨੇ ਫਿਰ ਆਪਣੀ ਰਸਨਾ ਤੋਂ ਜ਼ਿਕਰ ਸੁਣਾਇਆ ਕਿ ਇੱਕ ਦਿਨ ਦੀਵਾਨ ਦੀ ਸਮਾਪਤੀ ਤੋਂ ਬਾਅਦ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਕਰ ਰਿਹਾ ਸੀ ਤੇਰਾ ਪਿਓ। ਸਾਰੀ ਸੰਗਤ ਪ੍ਰਸ਼ਾਦ ਛਕ ਰਹੀ। ਇੱਕ ਧੰਨਾ ਰਾਮ ਨਾਮ ਦਾ ਸਿੱਖ ਉਹ ਸੰਗਤ ਵਿੱਚ ਆਇਆ, ਬੈਠਾ ਹੈ ਤੇ ਉੱਚਾ ਜਿਵੇਂ ਗੋਡਿਆਂ ਭਾਰ, ਕਈ ਵਾਰੀ ਅਸੀਂ ਬਹਿ ਜਾਂਦੇ ਆ, ਉਹ ਗੋਡਿਆਂ ਭਾਰ ਹੋ ਕੇ ਤੇਰੇ ਪਿਓ ਕੋਲੋਂ ਪ੍ਰਸ਼ਾਦ ਮੰਗਦਾ ਹੈ ਕਿ ਮੇਰਾ ਗੁੜ ਦਾ ਗੱਡਾ ਉਹ ਸੜਕ ਦੇ ਉੱਤੇ ਤੁਰਦਾ ਜਾ ਰਿਹਾ। ਮੈਂ ਹੌਲੀ ਹੌਲੀ ਚੱਲਦਾ ਛੱਡ ਕੇ ਆਇਆ, ਦੀਵਾਨ ਦੀ ਸਮਾਪਤੀ ਹੁੰਦਿਆਂ ਮੈਂ ਵੇਖੀ, ਦਿਲ ਕਰ ਪਿਆ ਦੇਗ ਲੈਣ ਦਾ। ਗੱਡਾ ਹੌਲੀ ਹੌਲੀ ਸੜਕ ਤੇ ਰਿੜ ਰਿਹਾ ਤੇ ਕਿਰਪਾ ਕਰੋ ਗੁਰੂ ਦੇ ਸਿੱਖਾਂ, ਮੈਨੂੰ ਜਲਦੀ ਪ੍ਰਸ਼ਾਦ ਦੇ ਤਾਂ ਜੋ ਮੈਂ ਗੱਡੇ ਨੂੰ ਫੜ ਸਕਾਂ। ਤੇ ਕਹਿੰਦੇ ਉਸ ਵੇਲੇ ਤੇਰੇ ਪਿਤਾ ਨੇ ਉਹ ਧੰਨੇ ਰਾਮ ਨੂੰ ਪਤਾ ਕੀ ਕਿਹਾ, ਐ ਹੱਥ ਸੀ ਉਹਦਾ, ਐ ਹੱਥ ਜ਼ੋਰ ਦੀ ਛੰਡਿਆ, ਜ਼ੋਰ ਦੀ ਇਦਾਂ ਹੱਥ ਮਾਰਿਆ ਤੇ ਮੁਖੋਂ ਕਿਹਾ, ਐਵੇਂ ਰਿਸ਼ਾਂ ਵਾਂਗ ਤਾਂ ਨਾ ਚੜਦਾ ਆ, ਜਦੋਂ ਤੇਰੀ ਵਾਰੀ ਆਏਗੀ ਤੈਨੂੰ ਪ੍ਰਸ਼ਾਦ ਮਿਲ ਜਾਏਗਾ। ਕਹਿੰਦੇ ਸੰਗਤ ਨੂੰ ਕੀ ਕਹਿੰਦਾ, ਰਿਸ਼ਾਂ ਵਾਂਗ ਐਵੇਂ ਤਾਂ ਨਾ ਚੜਦਾ। ਕਹਿੰਦੇ ਜਦੋਂ ਹੱਥ ਇਦਾਂ ਕੀਤੇ, ਜਿਹੜੀ ਦੇਗ ਹੱਥਾਂ ਤੇ ਲੱਗੀ ਸੀ ਜ਼ਮੀਨ ਤੇ ਡਿੱਗ ਪਈ। ਕਹਿੰਦੇ ਉਹ ਸਿੱਖ ਨੇ ਉਹ ਜਿਹੜੀ ਦੇਗ ਸੀ ਨਾ ਆਪਣੀ ਰਸਨਾ ਨੂੰ ਲਾ ਲਈ, ਸਿੱਖ ਚਲਿਆ ਗਿਆ। ਪਰ ਕਹਿੰਦੇ ਉਹ ਬਚਨ ਗੁਰੂ ਨਾਨਕ ਦੇ ਘਰ ਦੇ ਵਿੱਚ ਨੋਟ ਹੋ ਗਿਆ ਕਿ ਸੰਗਤ ਨੂੰ ਇਹਨੇ ਇਦਾਂ ਦੇ ਬੋਲ ਬੋਲੇ ਨੇ ਕਿ ਰਿਛ ਵਾਂਗੂ ਤਾਂ ਨਾ ਚੜਦਾ ਆ। ਤੇ ਬਸ ਉਹ ਬੋਲੇ ਹੋਏ ਕੌੜੇ ਬੋਲਾਂ ਦਾ ਸਦਕਾ ਤੇਰੇ ਪਿਓ ਨੂੰ ਇਹ ਰਿਸ਼ ਦੀ ਜੂਨੀ ਮਿਲੀ। ਆਖੋ ਵਾਹਿਗੁਰੂ ਜੀ। ਸੇਵਾ ਤੇ ਕੀਤੀ ਪਰ ਸੰਗਤ ਦੇ ਨਾਲ ਇਹਨੇ ਕਦੀ ਮਿੱਠੇ ਬੋਲ ਨਹੀਂ ਬੋਲੇ। ਸੰਗਤ ਨੂੰ ਟੁੱਟ ਟੁੱਟ ਕੇ ਪੈਂਦਾ ਰਿਹਾ, ਅੰਦਰ ਨਿਮਾਣਾਪਨ ਨਹੀਂ ਰੱਖਿਆ, ਤਾਂ ਕਰਕੇ ਜੂਨੀ ਮਿਲੀ। ਕਹਿੰਦਾ ਮਹਾਰਾਜ ਮੇਰੇ ਪਿਤਾ ਕੋਲੋਂ ਗਲਤੀ ਹੋਈ ਤੇ ਹੁਣ ਉਹਦੀਆਂ ਭੁੱਲਾਂ ਵੀ ਬਖਸ਼ ਦਿਓ, ਕਿਸੇ ਬਹਾਨੇ ਆ ਗਿਆ ਤੁਹਾਡੇ ਚਰਨਾਂ 'ਚ ਬਖਸ਼ ਦਿਓ। ਤੇ ਮਹਾਰਾਜ ਨੇ ਪਤਾ ਕੀ ਕਿਹਾ ਉਹ ਕਲੰਦਰ ਨੂੰ, ਕਹਿੰਦੇ ਕੋਲ ਆ। ਜਦੋਂ ਕੋਲ ਆਇਆ ਮਹਾਰਾਜ ਨੇ ਕੁਝ ਮਾਇਆ ਉਹਦੀ ਤਲੀ ਤੇ ਧਰੀ। ਕਹਿੰਦੇ ਆ ਰਿਸ਼ ਦੇ ਨਾਲ ਤੇਰਾ ਲੇਖਾ ਇੰਨਾ ਹੀ ਸੀ, ਜਦ ਤੱਕ ਇਹਨੇ ਜਿਉਣਾ ਹੈ ਨਾ ਜਿਉਣਾ, ਇੰਨੀ ਹੀ ਕਮਾਈ ਤੈਨੂੰ ਰਿਸ਼ ਤੋਂ ਹੋਣੀ ਹੈ, ਇੰਨੀ ਹੀ ਕਮਾਈ, ਲੇਖਾ ਜੋਖਾ ਇੰਨਾ ਹੀ ਹੈ ਜਿੰਨੀ ਤੈਨੂੰ ਮਾਇਆ ਦੇ ਰਹੇ। ਇਹਦੇ ਨਾਲ ਨਵਾਂ ਰਿਸ਼ ਲੈ ਆਈ, ਆ ਮਾਇਆ ਲੈ ਲੈ। ਮਹਾਰਾਜ ਕਹਿੰਦੇ ਦੀ ਰੱਸੀ ਖੋਲ ਦੇ। ਉਹਨੇ ਰੱਸੀ ਖੋਲੀ, ਜਦੋਂ ਰੱਸੀ ਖੋਲੀ ਨਾ ਉਹ ਰਿਸ਼ ਨੇ ਜ਼ਮੀਨ ਦੇ ਉੱਤੇ ਸਿਰ ਰੱਖਿਆ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਹੀ ਆਪਣੇ ਸਵਾਸ ਦੇ ਦਿੱਤੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਮਹਾਰਾਜ ਕਹਿੰਦੇ ਅੱਜ ਜਦੋਂ ਦੁਬਾਰਾ ਸੰਗਤ ਵਿੱਚ ਆ ਗਿਆ ਨਾ ਤੇ ਇਹਨੂੰ ਮੁਕਤੀ ਮਿਲੀ, ਇਹਦਾ ਭਲਾ ਹੋਇਆ, ਇਹਨੂੰ ਦਰਗਾਹ ਵਿੱਚ ਜਗ੍ਹਾ ਮਿਲ ਗਈ ਹੈ। ਪਰ ਵੇਖੋ ਸੇਵਾ ਕਰਨ ਦੇ ਬਾਵਜੂਦ ਵੀ ਰਿਸ਼ ਦੀ ਜੂਨੀ। ਮੈਂ ਆਪਣੇ ਕੋਲੋਂ ਬਣਾ ਕੇ ਸਟੋਰੀ ਨਹੀਂ ਸੁਣਾਈ, ਸਾਡਾ ਇਤਿਹਾਸ ਹੈ। ਸੰਗਤ ਨੂੰ ਕੌੜੇ ਬੋਲ ਬੋਲੇ ਤੇ ਸੇਵਾ ਕਰਨ ਦੇ ਬਾਵਜੂਦ ਵੀ ਰਿਸ਼ ਦੀ ਜੂਨੀ ਮਿਲ ਗਈ, ਮਿੱਠੇ ਬੋਲ ਨਹੀਂ ਸੀ। ਮੇਰੀ ਬੇਨਤੀ ਹੈ ਸੰਗਤ ਮੈਂ ਨੀਵੇਂ ਚਲੋ, ਸੰਗਤ ਵਿੱਚ ਝੁੱਕ ਝੁੱਕ ਕੇ ਚੱਲਿਆ ਕਰੋ। ਮధుਰ ਗਿਰਾ ਸਭ ਸਿੱਖਣ ਮਿਲੋ। ਸਾਰੀਆਂ ਸੰਗਤਾਂ ਨੂੰ, ਸਾਰੇ ਸਿੱਖਾਂ ਨੂੰ ਮధుਰ ਗਿਰਾ, ਮధుਰ ਗਲੇ ਨਾਲ, ਮਿਠਾਸ ਵਾਲੇ ਗਲੇ ਨਾਲ ਮਿਲਿਆ ਕਰੋ। ਮੱਥੇ ਵੱਟ ਨਾ ਪਾਓ ਸਿੱਖਾਂ ਨੂੰ ਵੇਖ ਕੇ, ਆਹ ਕਿੱਥੋਂ ਆ ਗਏ, ਇਦਾਂ ਨਹੀਂ। ਆ ਤੇ ਆਹ ਪੱਗ ਬਣਦਾ, ਆਹ ਪੱਗ ਬਣਦਾ, ਇਹਨੇ ਉੱਥੋਂ ਅੰਮ੍ਰਿਤ ਛਕਿਆ, ਇਹਨੇ ਉੱਥੋਂ। ਨਹੀਂ 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 ਭਾਈ ਨਹੀਂ। ਇਹ ਸਮਝੋ ਇਹ ਵੀ ਕਲਗੀਆਂ ਵਾਲੇ ਦਾ ਪੁੱਤ ਹੈ ਤੇ ਮੈਂ ਵੀ ਪੁੱਤ ਹਾਂ। ਜੇ ਉਹ ਵੀ ਪੁੱਤ ਮੈਂ ਵੀ ਪੁੱਤ, ਅਸੀਂ ਤੇ ਭਾਈ ਹੋ ਗਏ। ਏਕ ਪਿਤਾ ਏਕ ਸਕੇ ਹਮ ਬਾਰਿਕ। ਸਾਰੇ ਬੋਲੋ ਏਕ ਪਿਤਾ ਏਕ ਸਕੇ ਹਮ ਬਾਰਿਕ। ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਓ, ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ।
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਤੇ ਜੀ। ਮੇਰੀ ਬੇਨਤੀ ਏ, ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣੀਆਂ ਜੇ ਨਾ, ਆ ਦੋ ਕੰਮ ਕਰਨੇ ਸ਼ੁਰੂ ਕਰ ਦਿਓ। ਮਿੱਠਾ ਬੋਲਣਾ, ਨੀਵੇਂ ਹੋ ਕੇ ਚੱਲਣਾ, ਭਾਵ ਅੰਦਰ ਨਿਮਾਣਾਪਨ, ਨਿਮਰਤਾ ਦਾ ਗਹਿਣਾ ਪਾ ਲਓ। ਜਿਹਦੇ ਕੋਲ ਇਹ ਦੋਵੇਂ ਗੁਣ ਨੇ ਨਾ, ਹੁਣੇ ਤੁਸੀਂ ਪੰਕਤੀ ਸੁਣੀ ਸੀ, ਚਾਰ ਪਦਾਰਥ ਪਿੱਛੇ ਲਾਇਆ, ਚਾਰ ਪਦਾਰਥ ਉਹਦੇ ਮਗਰ ਲੱਗ ਪੈਂਦੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੋ ਕੀਰਤਨ ਦੀ ਸਮਾਪਤੀ ਵੱਲ ਵਧ ਰਹੇ। ਭੁੱਲ ਚੁੱਕ ਦੀ ਖਿਮਾ ਕਰ ਦੇਣਾ। ਗੁਰੂ ਪਿਤਾ ਜੀ ਦੇ ਸ਼ੁਕਰਾਨੇ ਜਿਨ੍ਹਾਂ ਨੇ ਤਰਸ ਕਰਕੇ ਤੁਹਾਡੇ ਦੀਦਾਰ ਕਰਵਾਏ। ਇੱਥੋਂ ਦੇ ਸਾਰੇ ਪ੍ਰਬੰਧਕ ਵੀਰਾਂ ਦਾ, ਸਾਰੀਆਂ ਸੰਗਤਾਂ ਦਾ ਸ਼ੁਕਰਾਨਾ ਜਿਨ੍ਹਾਂ ਨੇ ਦੂਰੋਂ ਨੇੜਿਓਂ ਆ ਕੇ ਦਰਸ਼ਨ ਦਿੱਤੇ। ਮੈਨੂੰ ਬੜੀ ਖੁਸ਼ੀ ਹੁੰਦੀ, ਜਿੱਥੇ ਮੈਂ ਜਾਣਾ ਸੰਗਤ ਦੀ ਉਡੀਕ ਕਰਨ ਦੀ ਲੋੜ ਨਹੀਂ ਪੈਂਦੀ। 8 ਵਜੇ ਦਾ ਸਮਾਂ ਦਿਓ, 7:30 ਪੌਣੇ 8 ਹੀ ਸਾਰੀ ਸੰਗਤ ਸੱਜ ਜਾਂਦੀ। ਇਹ ਵੱਡੀ ਖੁਸ਼ੀ ਹੁੰਦੀ ਹੈ। ਤੇ ਤੁਸੀਂ ਚੱਲ ਕੇ ਏਡੀ ਦੂਰੋਂ ਪਹੁੰਚੇ ਹੋ। ਪਿਤਾ ਜੀ ਤੁਹਾਨੂੰ ਸਾਰਿਆਂ ਨੂੰ ਬਰਕਤਾਂ ਪਾਉਣ, ਚੜ੍ਹਦੀਆਂ ਕਲਾਂ ਬਖਸ਼ਣ। ਤੇ ਜਿਹੜੇ WhatsApp ਗਰੁੱਪ ਜੁਆਇਨ ਕਰਨਾ ਚਾਹੁੰਦੇ ਹੋਵੋ 7274000061 7274000061 ਨੰਬਰ, ਇਹਦੇ ਤੇ ਆਪਣਾ ਮੈਸੇਜ ਭੇਜ ਕੇ ਤੁਸੀਂ WhatsApp ਗਰੁੱਪ ਜੁਆਇਨ ਕਰ ਸਕਦੇ ਹੋ, ਤਾਂ ਜੋ ਰੋਜ਼ਾਨਾ ਦੇ ਕੀਰਤਨ ਦੇ ਮੈਸੇजेस ਤੁਹਾਡੇ ਤੱਕ ਪਹੁੰਚ ਸਕਣ। ਸਾਨੂੰ ਆਗਿਆ ਦਿਓ, ਪਿਆਰ ਸਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸਾ ਸਾਜਨਾ ਦਿਵਸ ਦਾ ਵਿਸਾਖੀ ਦਾ ਦਿਨ ਆ ਰਿਹਾ। ਇਸੇ ਸਬੰਧ ਦੇ ਵਿੱਚ 13 ਔਰ 14 ਅਪ੍ਰੈਲ ਨੂੰ ਦਾਸ ਕੀਰਤਨ ਦੀ ਸੇਵਾ ਵਾਸਤੇ ਗੁਰਦੁਆਰਾ ਧੰਨ ਪੋਠੋਹਾਰ ਨਗਰ ਸਾਂਤਾ ਕਰੂਜ਼ ਵੈਸਟ ਮੁੰਬਈ ਵਿਖੇ ਪਹੁੰਚ ਰਿਹਾ। 13 ਤਰੀਕ ਵੀਰਵਾਰ ਨੂੰ ਰਾਤ ਨੂੰ 8 ਤੋਂ 10 ਵਜੇ ਤੱਕ, 14 ਤਰੀਕ ਸ਼ੁੱਕਰਵਾਰ ਅੰਮ੍ਰਿਤ ਵੇਲੇ 3:30 ਤੋਂ 5 ਵਜੇ ਤੱਕ, ਔਰ 14 ਤਰੀਕ ਰਾਤ ਨੂੰ 9:30 ਤੋਂ 11 ਵਜੇ ਤੱਕ 3 ਦੀਵਾਨ ਇਸ ਅਸਥਾਨ ਤੇ ਹੋਣਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ, ਮੁੰਬਈ ਦੀਆਂ ਜਿੰਨੀਆਂ ਸੰਗਤਾਂ ਸੁਣਦੀਆਂ ਨੇ, ਜਾਂ ਹੋਰ ਉੱਥੋਂ ਦੇ ਨੇੜੇ ਦੇ ਇਲਾਕੇ ਦੇ ਜਿੰਨੇ ਵੀ ਤੁਸੀਂ ਪਿਆਰ ਕਰਨ ਵਾਲੇ ਹੋ, 13 ਔਰ 14 ਤਰੀਕ ਨੂੰ ਤਿੰਨੇ ਦੀਵਾਨਾਂ ਦੇ ਵਿੱਚ ਹੁਮ-ਹੁਮਾ ਕੇ ਪਹੁੰਚਣਾ। ਔਰ ਵਿਸ਼ੇਸ਼ ਕਰਕੇ ਅੰਮ੍ਰਿਤ ਵੇਲੇ ਦਾ ਦੀਵਾਨ ਕਿਸੇ ਵੀ ਪ੍ਰੇਮੀ ਨੇ ਮਿਸ ਨਹੀਂ ਕਰਨਾ। ਤੁਹਾਨੂੰ ਪਤਾ ਹੈ, ਅੰਮ੍ਰਿਤ ਵੇਲੇ ਜੋ ਵੀ ਤੁਸੀਂ ਪਿਆਰ ਦੇ ਨਾਲ ਬਾਪੂ ਜੀ ਦੇ ਅੱਗੇ ਆਪਣੀ ਅਰਜ਼ੀ ਲਾਉਂਦੇ ਹੋ, ਆਪਣੀ ਬੇਨਤੀ ਕਰਦੇ ਹੋ, ਪਿਤਾ ਜੀ ਫਿਰ ਉਸ ਬੇਨਤੀ ਨੂੰ ਸੁਣਦੇ ਨਹੀਂ, ਉਸ ਬੇਨਤੀ ਨੂੰ ਕਬੂਲ ਕਰ ਲੈਂਦੇ ਨੇ। ਬਖਸ਼ਿਸ਼ਾਂ ਲੈਣ ਦਾ ਵੇਲਾ ਹੈ, ਖੁਸ਼ੀਆਂ ਲੈਣ ਦਾ ਵੇਲਾ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਹੈ, ਆਓ ਆਪਣੇ ਪੁੱਠੇ ਕਰਮ ਸਿੱਧੇ ਕਰਵਾਓ, ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲਓ। 13 ਔਰ 14 ਤਰੀਕ ਗੁਰਦੁਆਰਾ ਧੰਨ ਪੋਠੋਹਾਰ ਨਗਰ ਸ਼ਾਂਤਾ ਕਰੂਜ਼ ਵੈਸਟ ਮੁੰਬਈ, ਸਾਰਿਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਤੇ ਲਾਈਵ ਦਿਖਾਇਆ ਜਾਏਗਾ। ਔਰ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਔਰ ਭੁੱਲਿਓ ਨਾ, 13 ਰਾਤ ਵੀ ਹਾਜ਼ਰੀ ਭਰਨੀ, ਔਰ 14 ਤਰੀਕ ਦਾ ਜਿਹੜਾ ਅੰਮ੍ਰਿਤ ਵੇਲਾ ਹੈ ਨਾ, ਇਹ ਕਿਸੇ ਵੀ ਪ੍ਰੇਮੀ ਨੇ ਮਿਸ ਨਹੀਂ ਕਰਨਾ। ਇਹਦੇ ਵਿੱਚ ਬਖਸ਼ਿਸ਼ਾਂ ਇੰਨੀਆਂ ਮਿਲਣੀਆਂ, ਬਾਬਾ ਦੀਪ ਸਿੰਘ ਜੀ ਨੇ ਤੁਹਾਡੀਆਂ ਤੇ ਝੋਲੀਆਂ ਭਰਨੀਆਂ, ਤੁਹਾਨੂੰ ਝੋਲੀਆਂ ਭਰਨ ਵਾਲਾ ਬਣਾ ਦੇਣਾ। ਆਓ ਇਕੱਤਰਿਤ ਹੋਈਏ, ਗੁਰੂ ਪਿਤਾ ਜੀ ਦੀਆਂ ਵਡਿਆਈਆਂ 13 ਔਰ 14 ਤਰੀਕ ਮੁੰਬਈ ਗੁਰਦੁਆਰਾ ਧੰਨ ਪੋਠੋਹਾਰ ਨਗਰ ਵਿਖੇ ਸਾਰੇ ਰਲ ਮਿਲ ਕੇ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਵਿਸਾਖੀ ਦਾ ਖਾਲਸਾ ਸਾਜਨਾ ਦਿਵਸ ਦਾ ਦਿਨ ਆ ਰਿਹਾ। ਇਸੇ ਸਬੰਧ ਦੇ ਵਿੱਚ ਸਾਧ ਸੰਗਤ ਜੀ 15 ਅਪ੍ਰੈਲ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਭਾਈ ਸਮਾਗਮ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖਿਆ ਗਿਆ। ਸਾਰੇ ਪਰਿਵਾਰਕ ਮੈਂਬਰਾਂ ਨੇ 10 20 50 ਨੂੰ ਨਾਲ ਲੈ ਕੇ ਦਸਵੰਧ ਵਿੱਚੋਂ ਗੱਡੀਆਂ ਭਾਵੇਂ ਕਿਰਾਏ ਤੇ ਕਰ ਲਿਓ, ਸਾਰੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਆਪ ਜੀਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਸਭ ਨੂੰ ਪਤਾ ਹੈ ਰਹਿਣ ਸਭਾਈ ਸਮਾਗਮ ਦੇ ਵਿੱਚ ਕਿਵੇਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਸਾਡੇ ਸਾਰਿਆਂ ਦੀਆਂ ਝੋਲੀਆਂ ਭਰਦੇ ਨੇ। ਹਜ਼ਾਰਾਂ ਪ੍ਰੇਮੀ ਇਹੋ ਜਿਹੇ ਨੇ ਜਿਹੜੇ ਤੁਹਾਨੂੰ ਦੱਸਣਗੇ ਕਿ ਸਾਡੇ ਨਾਲ ਆਹ ਕਿਰਪਾ ਵਰਤੀ, ਸਾਡੇ ਉੱਤੇ ਆਹ ਬਖਸ਼ਿਸ਼ ਵਰਤੀ। ਆਓ ਬਖਸ਼ਿਸ਼ਾਂ ਲੈਣ ਦਾ ਸਮਾਂ, ਔਰ ਇਹਦੇ ਵਿੱਚ ਕੋਈ ਵੀ ਗੈਰ ਹਾਜ਼ਰੀ ਨਾ ਕਰਿਓ। ਜਿਨ੍ਹਾਂ ਨੂੰ
ਇਸ ਦਰ ਤੋਂ ਬਾਬਾ ਦੀਪ ਸਿੰਘ ਜੀ ਦੇ ਘਰ ਤੋਂ ਕੁਝ ਨਾ ਕੁਝ ਪ੍ਰਾਪਤ ਹੋਇਆ, ਦਸਾਂ ਨੂੰ ਲੈ ਕੇ ਆਇਓ। ਔਰ ਜਿਹੜੀ ਮੈਂ ਵਿਸ਼ੇਸ਼ ਬੇਨਤੀ ਕਰਨੀ ਚਾਹੁੰਦਾ, ਇਸ ਦਿਨ ਸਾਰਿਆਂ ਨੇ ਜੋ ਵੀਰ ਨੇ ਉਹਨਾਂ ਨੇ ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਨੇ ਕੇਸਰੀ ਦੁਪੱਟੇ ਲੈ ਕੇ ਇੱਕੋ ਯੂਨੀਫਾਰਮ ਦੇ ਵਿੱਚ ਖਾਲਸਾਈ ਲਿਬਾਸ ਦੇ ਵਿੱਚ ਹਾਜ਼ਰ ਹੋਣਾ। ਅਗਲੀ ਜਿਹੜੀ ਬੇਨਤੀ ਹੈ ਕਿ ਇਸ ਦਿਨ ਜੋ ਸਮੂਹਿਕ ਬੱਚਿਆਂ ਦੀ ਦਸਤਾਰ ਸਜਾਉਣ ਦਾ ਵੀ ਪ੍ਰੋਗਰਾਮ ਰੱਖਿਆ ਗਿਆ। ਜਿਹੜੇ ਬੱਚੇ ਦਸਤਾਰ ਸਜਾਉਣਾ ਚਾਹੁੰਦੇ ਹੋਣ, ਕੇਸਰੀ ਦਸਤਾਰਾਂ ਨਾਲ ਲੈ ਕੇ ਜੋ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਪਹੁੰਚ ਜਿਓ। ਜਿੰਨੇ ਵੀ ਬੱਚੇ ਹੋ ਜਾਣਗੇ, ਮਹਾਰਾਜ ਜੀ ਦੀ ਮਿਹਰ ਨਾਲ ਉਹ ਬੱਚਿਆਂ ਨੂੰ ਵੱਡੀ ਗਿਣਤੀ ਦੇ ਵਿੱਚ ਸੰਗਤ ਦੀ ਹਜ਼ੂਰੀ 'ਚ, ਗੁਰੂ ਪਿਤਾ ਜੀ ਦੀ ਹਜ਼ੂਰੀ ਦੇ ਵਿੱਚ ਦਸਤਾਰ ਸਜਾਈ ਜਾਏਗੀ। ਵੱਡੀ ਗਿਣਤੀ 'ਚ ਬੱਚਿਆਂ ਨੂੰ ਬੇਨਤੀ, ਸਾਰਿਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇੱਕ ਖਾਸ ਬੇਨਤੀ ਹੋ ਰਹੀ, 15 ਤਰੀਕ ਸ਼ਨੀਵਾਰ ਇਸੇ ਦਿਨ ਸ਼ਾਮ ਨੂੰ 6 ਵਜੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਣਾ। ਜਿਹੜੇ ਨਿਗੋਰੇ ਹੋ ਨਾ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਉਹ ਇਹ ਨਿਗੋਰੇਪਨ ਦਾ ਜਿਹੜਾ ਦਾਗ ਹੈ ਨਾ, ਉਹਨੂੰ ਦੂਰ ਕਰਵਾਓ। ਨਸ਼ਿਆਂ ਦੇ ਕੋੜ ਨੂੰ, ਹੋਰ ਜਿਹੜੇ ਆਲਸ ਦੇ ਕੋੜ ਸਾਡੇ ਘਰਾਂ ਦੇ ਵਿੱਚ ਨੇ, ਇਹਨਾਂ ਨੂੰ ਕੱਢੋ। ਅੰਮ੍ਰਿਤ ਛਕਣ ਵਾਸਤੇ ਆਪਣਾ ਮਨ ਪੱਕਾ ਕਰੋ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੋਰੇ ਕਾ ਹੈ ਨਾਉ ਬੁਰਾ। ਇਹ ਮੇਰੀ ਬੇਨਤੀ ਹੈ। ਜਿਹੜੇ ਸਿੱਖ ਨੇ ਉਹਨਾਂ ਨੇ ਤੇ ਅੰਮ੍ਰਿਤ ਛਕਣਾ ਹੀ ਛਕਣਾ, ਕਿਸੇ ਨੇ ਵੀ ਗੁਰੇਜ਼ ਨਹੀਂ ਕਰਨਾ। ਤੇ ਜਿਹੜੇ ਹਿੰਦੂ ਵੀਰ ਸੁਣਦੇ ਹੋ ਨਾ, ਮੈਂ ਸੂਰਤ ਗਿਆ ਸਾਂ। ਸੂਰਤ ਜਾ ਕੇ ਮੇਰਾ ਮਨ ਬੜਾ ਹੀ ਪ੍ਰਸੰਨ ਹੋਇਆ। ਉੱਥੇ ਜਿਸ ਵੀ ਪਰਿਵਾਰ 'ਚ ਮੈਨੂੰ ਜਾਣ ਦਾ ਮੌਕਾ ਮਿਲਿਆ, ਸਾਰੇ ਸਹਿਜਧਾਰੀ ਪਰਿਵਾਰ, ਉਹਨਾਂ ਨੇ ਸਮਾਗਮ ਕਰਵਾਇਆ। ਜਿਸ ਵੀ ਹਿੰਦੂ ਵੀਰ ਦੇ ਘਰ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ, ਤੁਸੀਂ ਜਾ ਕੇ ਕਦੀ ਵੇਖਿਓ। ਸੂਰਤ ਦੇ ਤਕਰੀਬਨ ਹਰ ਹਿੰਦੂ ਪਰਿਵਾਰ ਦੇ ਜੋ ਮੈਂਬਰਾਂ ਨੇ ਆਪਣੇ ਵੱਡੇ ਪੁੱਤਰ ਨੂੰ ਨਾ ਸਿੱਖ ਬਣਾਇਆ, ਅੰਮ੍ਰਿਤ ਛਕਾਇਆ। ਮੈਂ ਪੁੱਛਿਆ, ਮੈਂ ਕਿਹਾ ਇਹ ਕਿਉਂ ਕਰ ਰਹੇ ਹੋ, ਤੁਸੀਂ ਤੇ ਹਿੰਦੂ ਹੋ? ਕਹਿੰਦੇ ਜੀ ਸਾਡਾ ਗੁਰੂ ਤੇਗ ਬਹਾਦਰ ਸਾਹਿਬ ਨਾਲ ਬੜਾ ਹੀ ਪਿਆਰ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨੀਆਂ ਨਾ ਦਿੰਦੇ ਤੇ ਅੱਜ ਸਾਡੇ ਘਰਾਂ ਦੇ ਵਿੱਚ ਰੌਣਕਾਂ ਨਾ ਲੱਗਦੀਆਂ, ਸਾਡੇ ਮੰਦਰਾਂ ਦੇ ਵਿੱਚ ਰੌਣਕਾਂ ਨਾ ਲੱਗਦੀਆਂ। ਅੱਜ ਜੇ ਸਾਡਾ ਪਰਿਵਾਰ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਕਰਕੇ, ਤੇ ਅਸੀਂ ਹੋਰ ਤੇ ਕੁਝ ਨਹੀਂ ਕਰ ਸਕਦੇ। ਆਪਣੇ ਵੱਡੇ ਪੁੱਤ ਨੂੰ ਅੰਮ੍ਰਿਤ ਛਕਾ ਦਿੰਦੇ ਹਾਂ, ਹੋਰ ਕੁਝ ਨਹੀਂ ਅਸੀਂ ਕਰ ਸਕਦੇ। ਘੱਟ ਤੋਂ ਘੱਟ ਇਸ ਢੰਗ ਨਾਲ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਕਰੀਏ। ਕਹਿੰਦੇ ਸਾਡੇ ਮਨ ਦੀ ਇਹ ਭਾਵਨਾ ਹੈ। ਦੇਖੋ, ਕਈ ਪਿਆਰ ਵਾਲੇ ਦੂਜੇ ਧਰਮਾਂ ਵਾਲੇ ਵੀ ਅੱਗੇ ਲੰਘ ਰਹੇ ਨੇ, ਤੇ ਅੱਜ ਸਿੱਖਾਂ ਨੂੰ ਕਿਹਾ ਜਾ ਰਿਹਾ ਤੁਸੀਂ ਸਿੱਖ ਬਣ ਜਾਓ। ਇਹ ਮੇਰੀ ਬੇਨਤੀ ਹੈ। ਹਮ ਕੇ ਅੰਮ੍ਰਿਤ ਛਕਣ ਵਾਸਤੇ ਤੁਸੀਂ ਪਹੁੰਚਣਾ। ਕਕਾਰ ਪਹਿਨ ਕੇ ਆਉਣਾ। ਜਿਹੜੇ ਕਕਾਰ ਨਹੀਂ ਖਰੀਦ ਸਕਦੇ, ਉਹਨਾਂ ਦੇ ਲਈ ਟਰਸਟ ਵੱਲੋਂ ਫ੍ਰੀ ਕਕਾਰਾਂ ਦਾ ਵੀ ਪ੍ਰਬੰਧ ਕੀਤਾ ਜਾਏਗਾ। ਔਰ ਮੈਂ ਕਈ ਵਾਰੀ ਇਹ ਚੀਜ਼ ਕਹਿਣਾ, ਕਈ ਕਹਿੰਦੇ ਜੀ ਰਹਿਤ ਨਹੀਂ ਰੱਖੀ ਜਾਣੀ ਸਾਡੇ ਕੋਲੋਂ। ਉਹ ਨਹੀਂ ਪਿਆਰਿਓ, ਜਾਂ ਤੇ ਸਾਰਾ ਕੁਝ ਬਾਬਾ ਦੀਪ ਸਿੰਘ ਜੀ ਦੇ ਉੱਤੇ ਛੱਡ ਦਿਓ, ਤੇ ਜਾਂ ਬਾਬਾ ਦੀਪ ਸਿੰਘ ਨੂੰ ਛੱਡ ਦਿਓ। ਦੋ ਗੱਲਾਂ ਨੇ, ਜਾਂ ਤੇ ਬਾਬਾ ਦੀਪ ਸਿੰਘ ਨੂੰ ਛੱਡੋ, ਜਾਂ ਸਾਰਾ ਕੁਝ ਹੀ ਉਹਨਾਂ 'ਤੇ ਛੱਡ ਦਿਓ। ਤੇ ਜਦੋਂ ਸਾਰਾ ਕੁਝ ਉਹਨਾਂ 'ਤੇ ਛੱਡਾਂਗੇ ਨਾ, ਉਹ ਸਾਡੇ ਕੋਲੋਂ ਰਹਿਤ ਵੀ ਰਖਵਾ ਲੈਣਗੇ। ਭਰੋਸਾ ਕਰਕੇ ਚੱਲੀਏ। ਇਹ ਮੇਰੀ ਬੇਨਤੀ ਹੈ। ਅੰਮ੍ਰਿਤ ਜਿਨ੍ਹਾਂ ਨੇ ਨਹੀਂ ਛਕਿਆ ਉਹ ਛਕੋ, ਔਰ ਜਿਨ੍ਹਾਂ ਨੇ ਛਕਿਆ 5-5, 10-10 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਲਿਆਇਓ। ਤੁਹਾਡੀ ਦਿੱਤੀ ਪ੍ਰੇਰਨਾ ਦੇ ਨਾਲ ਜੇ ਅਗਲੇ ਦਾ ਜੀਵਨ ਬਦਲ ਗਿਆ, ਪਿਆਰਿਓ, ਸਾਰੀ ਜ਼ਿੰਦਗੀ ਉਹਨੇ ਜਿੰਨੀ ਵੀ ਬੰਦਗੀ ਕਰਨੀ, ਜਿੰਨੀ ਵੀ ਕਮਾਈ ਕਰਨੀ, ਦਸਵੰਧ ਤੁਹਾਡੇ ਖਾਤੇ ਵਿੱਚ ਆਟੋਮੈਟਿਕ ਉਹਨਾਂ ਦੀ ਕਮਾਈ ਦਾ, ਉਹਨਾਂ ਦੀ ਬੰਦਗੀ ਦਾ ਜਮ੍ਹਾਂ ਹੁੰਦਾ ਜਾਏਗਾ। ਆਓ, ਸਮਾਂ ਹੈ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ, ਇਹ ਨਸ਼ਿਆਂ ਦੇ ਕੋੜ ਨੂੰ ਕੱਢਣ ਦਾ, ਆਪਣੇ ਘਰ ਦੇ ਵਿੱਚੋਂ ਆਲਸ ਨੂੰ ਕੱਢਣ ਦਾ, ਹੋਰ ਮੰਦੀਆਂ ਚੀਜ਼ਾਂ ਨੂੰ ਕੱਢਣ ਦਾ। ਇਹ ਮੇਰੀ ਬੇਨਤੀ। 15 ਤਰੀਕ ਸਾਰਿਆਂ ਨੇ 5 ਵਜੇ ਤੱਕ ਪਹੁੰਚ ਜਾਣਾ, ਤਾਂ ਜੋ 6 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਸਕੇ। ਆਪ ਜੀਆਂ ਦੇ ਚਰਨਾਂ ਵਿੱਚ ਇੱਕ ਵਿਸ਼ੇਸ਼ ਬੇਨਤੀ ਹੋਰ ਹੈ। ਜੋ ਸੰਗਤਾਂ ਤਰਨਤਾਰਨ ਰੋਡ ਤੋਂ ਜਾਂ ਤਰਨਤਾਰਨ ਸਾਹਿਬ ਵੱਲੋਂ ਉਧਰਲੇ ਪਿੰਡਾਂ 'ਚੋਂ ਜਾਂ ਅੰਮ੍ਰਿਤਸਰ ਸਾਹਿਬ ਸ਼ਹਿਰ ਤੋਂ ਆਉਣ ਵਾਲੀਆਂ ਹੋਣ, ਉਹਨਾਂ ਲਈ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਹ ਬੱਸਾਂ, ਇਹ ਗੱਡੀਆਂ ਸ਼ਾਮ ਨੂੰ 6 ਵਜੇ ਭਲਾਈ ਕੇਂਦਰ ਤੋਂ ਚੱਲ ਕੇ ਜੋ ਸੰਗਤ ਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ, ਔਰ ਸਮਾਪਤੀ ਤੋਂ ਬਾਅਦ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਛੱਡ ਵੀ ਦੇਣਗੀਆਂ। ਇਸ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਿਓ, ਔਰ ਇਹ ਸਾਰਾ ਸਮਾਗਮ PTC ਸਿਮਰਨ 'ਤੇ ਵੀ, ਔਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ 'ਤੇ ਲਾਈਵ ਵੀ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।